the Kohinoor diamond was obtained by the British Empire. Some argue it should be returned to India. It has a history of being part of war booty or trophies taken as a result of war in South Asia. So in a lot of way, it is a symbol of plunder and represents the long history of plunder imperialism. A socio-cultural organization of Odisha has claimed that Kohinoor diamond belonged to Lord Jagannath and sought the intervention of President Draupadi Murmu for its return to the historic Puri temple from the United Kingdom. ਮਹਾਰਾਜਾ ਰਣਜੀਤ ਸਿੰਘ ਨੇ ਅਖੀਰਲੇ ਵੇਲੇ ਜਿਹੜੇ ਜਦੋਂ ਉਹ ਡੈਥ ਬੈੱਡ ਤੇ ਸੀ ਇਹ ਜਗਨਨਾਥ ਮੰਦਿਰ ਨੂੰ ਡੋਨੇਟ ਕੀਤਾ ਸੀ। ਇਸ ਲਈ ਇਸ ਦੇ ਉੱਤੇ ਸਾਡਾ ਮੰਦਿਰ ਦਾ ਹੱਕ ਹੈ ਔਰ ਭਾਰਤੀ ਗਵਰਨਮੈਂਟ ਨੂੰ ਕਿਹਾ ਕਿ ਇਹ ਜਿਹੜਾ ਉੱਥੋਂ ਮੰਗਵਾਇਆ ਜਾਏ। ਪਾਕਿਸਤਾਨ ਦਾ ਕਲੇਮ ਵੀ ਹੈ ਕਿ ਭਾਈ ਇਹ ਜਿਹੜਾ ਸਾਡਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਾਹੌਰ 'ਚ ਸੀ, ਸੋ ਇਸ ਦੇ ਉੱਤੇ ਸਾਡਾ ਹੱਕ ਬਣਦਾ, ਇਹ ਸਾਨੂੰ ਦਿਓ। ਅਫਗਾਨਿਸਤਾਨ ਦਾ ਵੀ ਕਲੇਮ ਬਣਦਾ ਹੈ ਕਿ ਵੀ ਸਾਡਾ ਬਾਦਸ਼ਾਹ ਸੀ ਜਿਹਦੇ ਤੋਂ ਇਹ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚਿਆ ਸੀ ਤੇ ਇਹ ਸਾਡਾ ਹੱਕ ਬਣਦਾ। ਈਰਾਨ ਦਾ ਵੀ ਕਲੇਮ ਹੈ ਕਿ ਭਾਈ ਇਹ ਸਾਡੇ ਨਾਦਰ ਸ਼ਾਹ ਦਾ ਹੀਰਾ ਸੀ, ਉਹਦੇ ਕੋਲ ਔਰ ਉੱਥੋਂ ਅਫਗਾਨਿਸਤਾਨ 'ਚ ਗਿਆ। ਅਫਗਾਨਿਸਤਾਨ ਤੋਂ ਲਾਹੌਰ ਸਿੱਖ ਰਾਜ ਕੋਲ ਆਇਆ, ਉੱਥੋਂ ਅੰਗਰੇਜ਼ ਲੈ ਗਏ। ਜਿਹਦੇ ਕੋਲ ਇਹ ਪਹੁੰਚ ਗਿਆ ਉਸ ਤੋਂ ਬਾਅਦ ਉਹਦਾ ਡਾਊਨਫਾਲ ਸ਼ੁਰੂ ਹੋ ਜਾਂਦਾ। ਹੁਣ ਮਿਲਦਾ ਹੀ ਉਦੋਂ ਹੈ ਜਦੋਂ ਕਿਸੇ ਦਾ ਕਲਾਈਮੈਕਸ ਹੁੰਦਾ ਹੈ। ਜਿਹੜੀ ਇਹਦੀ ਕੀਮਤ ਪਾਈ ਜਾਂਦੀ ਹੈ ਕਿ ਇਹ ਲਗਭਗ $200 ਮਿਲੀਅਨ ਮੌਜੂਦਾ ਪੀਰੀਅਡ ਦੇ ਵਿੱਚ ਇਸ ਦੀ ਕੀਮਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ TV 84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच है बहुत मेहरबानी। जी डॉक्टर साहब अज 13 सितंबर 2022 29 भादो नानकशाही संमत 554 का दिन है। तो डॉक्टर साहब प्रोग्राम शुरू करने तो पहला असीं अपने दर्शकों ते श्रोतिਆਂ ਨੂੰ हमेशा तरह दसियो व्यूअर्स, जे तुसीं हक सच इंसाफ ते पैरा दिंदा इक्को एक चैनल TV 84 ਨੂੰ देखना चाहते हो ਤਾਂ ਤੁਸੀਂ ਦੇਖ ਸਕਦੇ ਹੋ ਭਗਤ ਕੇਬਲ, ਆਰਸ਼ੀਅਨ ਕੇਬਲ, ਬੈਲਫਾਈਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ देख सकते हो। व्यूअर्स, जे तुसीं TV 84 नाल ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿੱਖ ਸਪਿਰਿਚੁਅਲ ਸੈਂਟਰ ਟੋਰਾਂਟੋ ਵੱਲੋਂ। ਸੋ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਸੰਗਤਾਂ ਦਾ ਅਸੀਂ TV 84 ਵੱਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਡਾਕਟਰ ਅਮਰਜੀਤ ਸਿੰਘ ਦੀ ਟੋਰਾਂਟੋ ਫੇਰੀ ਦੌਰਾਨ ਉਹਨਾਂ ਦਾ ਅਤੇ ਨਾਲ TV 84 ਦੀ ਟੀਮ ਨੂੰ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਅਤੇ TV 84 ਦੀ ਸਪੋਰਟ ਕੀਤੀ। ਸੋ ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਇੰਗਲੈਂਡ ਦੀ ਮਹਾਰਾਣੀ ਅਲਿਜ਼ਾਬੈਥ ਦੀ ਮੌਤ ਤੋਂ ਬਾਅਦ ਜਿੱਥੇ ਬ੍ਰਿਟਿਸ਼ ਬਸਤੀਵਾਦ ਸੰਬੰਧਿਤ ਡਿਸਕਸ਼ਨ ਹੋ ਰਹੀਆਂ ਹਨ, ਉੱਥੇ ਕੋਹਿਨੂਰ ਹੀਰੇ ਨੂੰ ਲੈ ਕੇ ਵੀ ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਿਹੜੀ ਬਹਿਸ ਹੈ ਉਹ ਪੱਕੀ ਹੋਈ ਹੈ। ਸੋ ਕੋਹਿਨੂਰ ਹੀਰੇ ਤੇ ਸਿੱਖ ਕੌਮ, ਇੰਡੀਆ, ਪਾਕਿਸਤਾਨ, ਈਰਾਨ, ਅਫਗਾਨਿਸਤਾਨ ਆਦਿ ਦੀ ਦਾਅਵੇਦਾਰੀ ਹੈ, ਪਰ ਹੁਣ ਉੜੀਸਾ ਸਟੇਟ ਦੀ ਜਿਹੜੀ ਇੱਕ ਜਥੇਬੰਦੀ ਵੱਲੋਂ ਇਸ ਤੇ ਜਗਨਨਾਥ ਮੰਦਿਰ ਦੀ ਦਾਅਵੇਦਾਰੀ ਕੀਤੀ ਜਾ ਰਹੀ ਹੈ। ਸੋ ਇਸ ਨਾਲ ਸੰਬੰਧਿਤ ਅੱਡ-ਅੱਡ ਪਹਿਲੂਆਂ ਤੇ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਿੱਖ ਸਪਿਰਿਚੁਅਲ ਸੈਂਟਰ
ਟੋਰਾਂਟੋ ਉਹਨਾਂ ਦਾ ਸਮੁੱਚੀ ਗੁਰਦੁਆਰਾ ਮੈਨੇਜਮੈਂਟ ਔਰ ਉਹਨਾਂ ਦੀ ਸੰਗਤ ਦਾ ਧੰਨਵਾਦ ਕਰਾਂਗੇ। ਜੀ ਸਾਡੀ ਕੈਨੇਡਾ ਫੇਰੀ ਦੌਰਾਨ ਜਿੰਨਾ ਪਿਆਰ ਆਮ ਸਿੱਖ ਸੰਗਤ ਵੱਲੋਂ ਸਾਨੂੰ ਮਿਲਿਆ, ਗੁਰਦੁਆਰਾ ਮੈਨੇਜਮੈਂਟਸ ਨੇ ਵੀ ਮੈਂ ਸਮਝਦਾ ਹਾਂ ਕਿ ਬੜੀ ਫਰਾਖ ਦਿਲੀ ਦੇ ਨਾਲ ਜਿਹੜਾ ਉਹ ਵੈਲਕਮ ਵੀ ਕੀਤਾ ਔਰ TV 84 ਦੀਆਂ ਸਰਵਿਸਿਜ਼ ਨੂੰ ਸਰਾਇਆ, ਫਾਈਨੈਂਸ਼ੀਅਲ ਸਪੋਰਟ ਵੀ ਕੀਤੀ। ਔਰ ਸਿੱਖ ਸਪਿਰਚੁਅਲ ਸੈਂਟਰ ਜਿਸ ਦੇ ਵਿੱਚ ਭਾਈ ਬਲਕਾਰ ਸਿੰਘ ਜਿਨ੍ਹਾਂ ਦਾ ਆਪਣਾ ਜਿਹੜਾ ਜ਼ੁਲਮ ਦੇ ਖਿਲਾਫ ਲੜਨ ਦਾ ਇਤਿਹਾਸ ਹੈ, ਕੈਨੇਡੀਅਨ ਸਿਟੀਜ਼ਨ ਹੋਣ ਦੇ ਨਾਤੇ 1980 'ਚ ਉਹ ਪਹਿਲੇ ਉਹਨਾਂ ਸਿੱਖਾਂ 'ਚੋਂ ਸਨ ਜਿਹੜੇ ਕੈਨੇਡੀਅਨ ਸਿਟੀਜ਼ਨ ਹੁੰਦਿਆਂ ਵੀ ਪੰਜਾਬ ਦੇ ਵਿੱਚ ਕੁਝ ਕਰਨਾ ਲੋਚਦੇ ਸੀ। ਇੰਡੀਅਨ ਸਿਕਿਉਰਿਟੀ ਦਸਤਿਆਂ ਨੇ, ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਉਹਨਾਂ ਨੂੰ ਟਾਰਚਰ ਸੈਂਟਰ ਮਾਲ ਮੰਡੀ ਅੰਮ੍ਰਿਤਸਰ 'ਚ ਰੱਖ ਕੇ ਬਹੁਤ ਜ਼ਿਆਦਾ ਜਿਹੜਾ ਤਸ਼ੱਦਦ ਕੀਤਾ ਹੈ। ਇਹ ਇੱਕ ਇੰਟਰਨੈਸ਼ਨਲ ਕੇਸ ਬਣਿਆ ਕਿ ਕੈਨੇਡੀਅਨ ਗਵਰਨਮੈਂਟ ਨੇ ਫਿਰ ਇੰਟਰਨੈਸ਼ਨਲ ਲੈਵਲ ਤੇ ਪ੍ਰੈਸ਼ਰ ਬਿਲਡ ਕੀਤਾ ਔਰ ਬਲਕਾਰ ਸਿੰਘ ਕਿਉਂਕਿ ਕੈਨੇਡੀਅਨ ਸਿਟੀਜ਼ਨ ਸਨ ਉਹਨਾਂ ਨੂੰ ਛੱਡਣ ਤੇ ਇੰਡੀਅਨ ਗਵਰਨਮੈਂਟ ਨੂੰ ਮਜਬੂਰ ਹੋਣਾ ਪਿਆ। ਪਰ ਬਲਕਾਰ ਸਿੰਘ ਹੋਰਾਂ ਨੇ ਜੋ ਕੁਝ ਉਹਨਾਂ ਦੇ ਨਾਲ ਵਾਪਰਿਆ ਸੀ, ਜਿਵੇਂ ਤਸ਼ੱਦਦ 'ਚੋਂ ਗੁਜ਼ਰੇ, ਉਸ ਕਹਾਣੀ ਨੂੰ ਉਹਨਾਂ ਨੇ ਹਿਊਮਨ ਰਾਈਟਸ ਕੌਂਸਲ ਜਿਹੜਾ ਹੁਣ ਕੌਂਸਲ ਕਹਿੰਦੇ ਨੇ, ਉਦੋਂ ਹਿਊਮਨ ਰਾਈਟਸ ਕਮਿਸ਼ਨ ਸੀ ਜਨੀਵਾ ਦੇ ਵਿੱਚ, ਉਹਦੇ ਸਾਹਮਣੇ ਟੈਸਟੀਫਾਈ ਕੀਤਾ, ਹੋਰ ਵੀ ਹਿਊਮਨ ਰਾਈਟਸ ਬਾਡੀ ਦੇ ਸਾਹਮਣੇ ਕੀਤਾ ਔਰ ਹੁਣ ਵੀ ਉਹ ਆਪਣੇ ਢੰਗ ਦੇ ਨਾਲ ਕੌਮੀ ਕਰ ਖਾਲਿਸਤਾਨ ਦੇ ਲਈ ਜਦੋਜਹਿਦ ਕਰਦੇ ਨੇ। ਸੋ ਉਹਨਾਂ ਨੇ ਹੀ ਸਾਨੂੰ ਇੰਟਰੋਡਿਊਸ ਵੀ ਕਰਵਾਇਆ ਸੰਗਤ ਦੇ ਰੂਬਰੂ ਵੀ ਔਰ ਨਾਲ ਦੀ ਨਾਲ ਗੁਰਦੁਆਰਿਆਂ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕਾਂ 'ਚੋਂ ਭਾਈ ਗੁਰਮੇਲ ਸਿੰਘ ਜਿਨ੍ਹਾਂ ਦਾ ਸੰਬੰਧ ਸਮਾਣਾ ਕਸਬੇ ਨਾਲ ਹੈ, ਇਤਿਹਾਸਕ ਕਸਬਾ ਹੈ ਔਰ ਸਾਡੇ ਨਾਲ ਵੀ ਉਹ ਪਿਆਰ ਕਰਦੇ ਨੇ, ਖਾਲਿਸਤਾਨ ਦੇ ਲਈ ਵਚਨਬੱਧ ਨੇ। ਉਹਨਾਂ ਦੀ ਵੀ ਇਸ ਦੇ ਵਿੱਚ ਵੱਡਾ ਯੋਗਦਾਨ ਸੀ ਔਰ ਕੁਦਰਤਨ ਜਦੋਂ ਮੈਂ ਟੋਰਾਂਟੋ 'ਚ ਸੀ ਉਹਨਾਂ ਦੀ ਬੱਚੀ ਦਾ ਆਨੰਦ ਕਾਰਜ ਸੀ ਔਰ ਉਹਨਾਂ ਨੇ ਜਿਹੜਾ ਉਹ ਇੱਛਾ ਜ਼ਾਹਰ ਕੀਤੀ, ਮੈਂ ਉਹਦੇ 'ਚ ਪਾਰਟਿਸਿਪੇਟ ਵੀ ਕੀਤਾ ਔਰ ਬਰਾਤ ਵੀ ਨਿਊਯਾਰਕ ਤੋਂ ਗਈ ਹੋਈ ਸੀ, ਦੋਵੇਂ ਪਾਸਿਆਂ ਤੋਂ ਸਾਡੇ ਜਾਣੂ ਭੈਣ ਭਰਾ ਹੀ ਸਨ। ਸੋ ਮੈਂ ਸਮਝਦਾ ਕਿ ਵੀ ਜਿੱਥੇ ਗੁਰਦੁਆਰਾ ਮੈਨੇਜਮੈਂਟਸ ਦੇ ਵਿੱਚ ਪੰਥ ਪ੍ਰਸਤ ਵੀਰ ਭੈਣਾਂ ਨੇ ਜਾਂ ਹੋਣਗੇ ਉੱਥੇ ਕੌਮੀ ਕਰ ਖਾਲਿਸਤਾਨ ਦੀ ਗੱਲ ਵੀ ਹੋਏਗੀ। ਨਹੀਂ ਤਾਂ ਇਹ ਵੀ ਇੱਕ ਰੁਝਾਨ ਹੈ ਕਿ ਗੁਰਦੁਆਰਾ ਕਮੇਟੀਆਂ ਕੰਮ ਤਾਂ ਕਰਦੀਆਂ ਨੇ ਪਰ ਇਹੀ ਹੁੰਦਾ ਹੈ ਵੀ ਨਾਲ ਲੱਗਦੀ ਜ਼ਮੀਨ ਹੈ, ਇੰਨੇ ਮਿਲੀਅਨ ਦੀ ਮਿਲਦੀ ਹੈ, ਇਹ ਵੀ ਲੈ ਲਓ। ਉਹ ਆਪਣੇ ਤੌਰ ਤੇ ਜਿਹੜਾ ਬਿਲਡਿੰਗ ਵਧਾਉਣ 'ਚ ਤਾਂ ਉਹਨਾਂ ਦਾ ਫੋਕਸ ਹੁੰਦਾ ਹੈ ਪਰ ਉਹਨਾਂ ਦੀ ਕੋਈ ਪੰਥਕ ਏਜੰਡੇ ਦੇ ਉੱਤੇ ਕੰਮ ਕਰਨ ਦੀ ਚਾਹਨਾ ਨਹੀਂ ਹੁੰਦੀ। ਪਰ ਟੋਰਾਂਟੋ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬਾਨ ਨੇ, ਇੱਕ ਅੱਧੇ ਨੂੰ ਛੱਡ ਕੇ ਜਿਨ੍ਹਾਂ ਬਾਰੇ ਅਸੀਂ ਅਜੇ ਗੱਲ ਨਹੀਂ ਕੀਤੀ ਹੈ, ਉਹਨਾਂ ਦਾ ਰੁਝਾਨ ਕੌਮੀ ਕਰ ਖਾਲਿਸਤਾਨ ਦੇ ਲਈ ਔਰ ਇਕੱਲਾ ਰੁਝਾਨ ਹੀ ਨਹੀਂ, ਐਕਟੀਵਿਟੀ ਵੀ ਕਰਦੇ ਨੇ ਔਰ ਉਹ ਤੁਹਾਨੂੰ ਟੋਰਾਂਟੋ ਦੇ ਵਿੱਚ ਉਹ ਖਾਲਿਸਤਾਨੀ ਜਿਹੜੀ ਐਕਟੀਵਿਟੀ ਹੈ ਗੁਰਦੁਆਰਿਆਂ ਦੇ ਵਿੱਚ ਹੁੰਦੀ ਵੀ ਨਜ਼ਰ ਆਉਂਦੀ ਹੈ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੰਡੀਅਨ ਸਿਸਟਮ ਨੇ ਉੱਥੇ ਉਸ ਕਿਸਮ ਦੇ ਆਪਣੇ ਰੇਡੀਓ ਸ਼ੋਅ ਵੀ ਜਿਹੜੇ ਨੇ ਉਹ ਥਾਪੀ ਦੇ ਕੇ ਖੜੇ ਕੀਤੇ ਹੋਏ ਨੇ, TV ਸ਼ੋਅ ਵੀ ਨੇ। ਜਿਵੇਂ ਕੱਲ੍ਹ ਅਸੀਂ ਜੋਗਿੰਦਰ ਬਾਸੀ ਦੇ ਸ਼ੋਅ ਦਾ ਜ਼ਿਕਰ ਕੀਤਾ ਸੀ ਕਿ ਆਊਟ ਆਫ ਦਾ ਬਲੂ, ਜਿਹਦੇ ਕੋਲ ਕੋਈ ਜਿਹੜਾ ਹੈ ਉਹ ਸਟੈਂਡਰਡ ਨਹੀਂ ਹੈ, ਕੋਈ ਪੈਮਾਨਾ ਨਹੀਂ ਹੈ, ਉਹਨੇ ਆਪਣੇ ਤੌਰ ਤੇ ਸ਼ੋਅ ਕਰਕੇ ਜੀ ਕਿ ਸਿੱਖ ਰੈਫਰੈਂਡਮ ਰਾਹੀਂ ਖਾਲਿਸਤਾਨ ਬਿਲਕੁਲ ਨਹੀਂ ਚਾਹੁੰਦੇ, ਖਾਲਿਸਤਾਨ ਦਾ ਕੋਈ ਫਾਇਦਾ ਨਹੀਂ। ਸੋ ਉਹ ਆਪਣੇ ਜਿਹੜਾ ਰੋਲ ਭੜੂਏ ਦਾ ਰੋਲ, ਪਿੰਪ ਜਿਹਨੂੰ ਕਹਿੰਦੇ ਨੇ ਅੰਗਰੇਜ਼ੀ 'ਚ, ਉਹ ਅਦਾ ਕਰਦੇ ਨੇ। ਪਰ ਕਿਉਂਕਿ ਗੁਰਦੁਆਰਾ ਕਮੇਟੀਆਂ ਤੇ ਪ੍ਰੈਸ਼ਰ ਵੀ ਹੁੰਦਾ, ਜਿੱਥੇ ਸੰਗਤ ਦੇ ਵਿੱਚ ਅਵੇਅਰਨੈਸ ਹੁੰਦੀ ਹੈ ਉਦੋਂ ਉੱਥੇ ਗੁਰਦੁਆਰਾ ਕਮੇਟੀਆਂ ਵੀ ਜਿਹੜੀਆਂ ਨੇ ਉਹਨੂੰ ਫੋਲੋ ਕਰਦੀਆਂ ਨੇ ਔਰ ਅਸੀਂ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਔਰ ਸਮੁੱਚੇ ਹੀ ਵੀਰਾਂ ਦਾ, ਬਹੁਤ ਸਾਰਿਆਂ ਦੇ ਨਾਮ ਮੇਰੇ ਸਾਹਮਣੇ ਨਹੀਂ ਨੇ, ਜਿਹੜੇ ਮੈਨੂੰ ਯਾਦ ਆਏ ਨੇ ਉਹਨਾਂ ਦਾ ਮੈਂ ਜ਼ਿਕਰ ਕੀਤਾ ਹੈ, ਪਰ ਸਮੁੱਚੀ ਗੁਰਦੁਆਰਾ ਕਮੇਟੀ ਦਾ ਬਹੁਤ-ਬਹੁਤ ਸ਼ੁਕਰੀਆ। ਬੇਸ਼ੱਕ ਇਹ ਡਿਬੇਟ ਕੋਈ ਨਵੀਂ ਨਹੀਂ ਹੈ। ਜਦੋਂ ਕੋਹਿਨੂਰ ਹੀਰੇ ਦੀ ਗੱਲ ਹੁੰਦੀ ਹੈ ਤੇ ਜਦੋਂ ਵੀ UK ਨਾਲ ਸੰਬੰਧਿਤ ਕੋਈ ਐਕਟੀਵਿਟੀ ਜਿਹਦਾ ਸੰਬੰਧ ਭਾਰਤ ਨਾਲ ਹੋਏ ਜਾਂ ਅਦਰਵਾਈਜ਼ ਹੁਣ ਰਾਣੀ ਦੇ ਮਰਨ ਤੋਂ ਬਾਅਦ, ਤੇ ਇੱਕ ਡਿਬੇਟ ਜਿਸ ਨੂੰ ਬਹੁਤ ਵਾਰ ਭਾਰਤੀ ਟਵਿੱਟਰ ਵਾਲੇ ਜਾਂ ਸੋਸ਼ਲ ਮੀਡੀਆ ਵਾਲੇ ਜ਼ਿਆਦਾ ਉਛਾਲਦੇ ਨੇ ਤੇ ਉਸ ਦੇ ਵਿੱਚ ਫਿਰ ਦੂਸਰੇ ਵੀ ਕਲੇਮੈਂਟ ਜਾਂ ਦਾਅਵੇਦਾਰ ਆ ਜਾਂਦੇ ਨੇ ਔਰ ਇਹ ਦੋ ਇਸ਼ੂ ਹਮੇਸ਼ਾ ਹੀ ਭਾਰਤੀ ਸਿਸਟਮ ਵਾਲੇ ਜਾਂ ਉਹਨਾਂ ਦੇ ਜਿਹੜੇ ਅੱਗੋਂ ਦੁਮ ਛੱਲੇ ਨੇ ਉਹਨਾਂ ਦੇ ਕੋਲ ਰੈਡੀਮੇਡ ਬਣੇ ਪਏ ਹੁੰਦੇ ਨੇ।
ਇੱਕ ਜਲਿਆਂਵਾਲਾ ਬਾਗ, ਜਦੋਂ ਵੀ ਕੋਈ ਇੰਗਲੈਂਡ ਦੇ ਕਿਸੇ ਡਿਗਨਿਟਰੀ ਦਾ ਖਾਸ ਤੌਰ ਤੇ ਦਰਬਾਰ ਸਾਹਿਬ ਦਾ ਦੌਰਾ ਹੋਏ, ਉਹਨਾਂ ਦਾ ਪ੍ਰਾਈਮ ਮਿਨਿਸਟਰ ਦਾ, ਜਾਂ ਜਦੋਂ ਕੁਈਨ 1997 ਦੇ ਵਿੱਚ ਗਈ, ਤੇ ਪਹਿਲਾ ਰੌਲਾ ਉਹ ਸ਼ੁਰੂ ਕਰ ਦਿੰਦੇ ਨੇ ਜੇ ਜਲਿਆਂਵਾਲੇ ਬਾਗ ਲਈ ਮਾਫੀ ਮੰਗੇ। ਉਹ ਉਹਨਾਂ ਦਾ ਮਕਸਦ ਜਿਹੜਾ ਦਰਬਾਰ ਸਾਹਿਬ ਦੀ ਫੇਰੀ ਹੈ ਉਹਨਾਂ ਦੀ, ਉਸ ਨੂੰ ਟੋਨ ਡਾਊਨ ਕਰਨਾ ਹੁੰਦਾ ਹੈ, ਜਾਂ ਉਹਦਾ ਡਿਫੈਂਸਿਵ ਕਰਨਾ ਹੁੰਦਾ ਹੈ, ਜਾਂ ਪਹਿਲਾ ਉਹਨਾਂ ਦਾ ਯਤਨ ਹੁੰਦਾ ਕਿ ਉਹ ਕੈਂਸਲ ਹੀ ਕਰ ਦੇਣ। ਔਰ ਇਸ ਦਾ ਅਸੀਂ ਮੁਜ਼ਾਹਰਾ 1997 ਦੇ ਵਿੱਚ ਦੇਖਿਆ, ਜਦੋਂ ਇਹੀ ਕੁਈਨ ਐਲਿਜ਼ਾਬੈਥ ਜਿਹੜੀ ਹੈ ਇਹ ਭਾਰਤ ਦੇ ਦੌਰੇ ਤੇ ਜਾਣ ਦੀ ਇੱਛਕ ਸੀ, ਉਹਨੇ ਜਾਣਾ ਸੀ। ਉਸ ਵੇਲੇ IK ਗੁਜਰਾਲ ਪ੍ਰਾਈਮ ਮਿਨਿਸਟਰ ਸੀ, ਔਰ ਰਾਣੀ ਨੇ ਇਹ ਇੱਛਾ ਜ਼ਾਹਰ ਕੀਤੀ ਕਿ ਮੈਂ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਣਾ। ਔਰ ਜੇ ਤੁਸੀਂ ਉਸ ਪੀਰੀਅਡ ਦਾ ਉਹ ਸਾਰਾ ਰਿਕਾਰਡ ਕੱਢ ਕੇ ਦੇਖ ਲਓ, ਇੰਨੇ ਇਸ਼ੂ ਖੜੇ ਕੀਤੇ ਗਏ। ਸਭ ਤੋਂ ਵੱਡਾ ਤਾਂ ਸੀ ਕਿ ਜੀ ਸਿਕਿਉਰਿਟੀ, ਕਿ ਉਹਦੀ ਸਿਕਿਉਰਿਟੀ ਜਿਹੜੀ ਹੈ ਉਹਦੀ ਗਰੰਟੀ ਨਹੀਂ ਇੰਡੀਅਨ ਗਵਰਨਮੈਂਟ ਕਰ ਸਕਦੀ, ਜਾਂ ਕਿਉਂਕਿ ਉਹ ਨਹੀਂ ਸੀ ਚਾਹੁੰਦੇ, ਕਿਉਂਕਿ ਰਾਣੀ ਦੀ ਵਿਜ਼ਿਟ ਦਰਬਾਰ ਸਾਹਿਬ ਦੀ ਕੋਈ ਇੱਕ ਸਧਾਰਨ ਵਿਜ਼ਿਟ ਨਹੀਂ ਸੀ। ਵੈਸੇ ਤਾਂ ਜੋ ਵੀ ਗੁਰੂ ਦੇ ਘਰ ਚ ਆਉਂਦਾ ਹੈ ਬਰਾਬਰ ਹੁੰਦਾ ਹੈ, ਪਰ ਉਹ ਚਰਚ ਆਫ, ਜਿਵੇਂ ਮੈਂ ਜ਼ਿਕਰ ਕੀਤਾ ਸੀ ਕਿ ਉਹ ਪ੍ਰਾਈਮ ਮਿਨਿਸਟਰ ਹੋਣ ਦੇ ਨਾਲ ਨਾਲ ਚਰਚ ਆਫ ਇੰਗਲੈਂਡ ਜਿਹਦੇ ਇੱਕ ਵੱਡੀ ਮੈਂਬਰਸ਼ਿਪ ਹੈ, ਉਹਦੀ ਹੈੱਡ ਵੀ ਹੈ। ਸੋ ਉਹ ਇੱਕੋ ਵੇਲੇ ਜਦੋਂ ਅਸੀਂ ਆਪਣੇ ਮੀਰੀ ਪੀਰੀ ਦੇ ਕਨਸੈਪਟ ਦੀ ਗੱਲ ਕਰਦੇ ਹਾਂ, ਹਾਲਾਂ ਉਸ ਦੀ ਬਿਲਕੁਲ ਵੇਰੀਏਸ਼ਨ ਹੈ, ਉਹ ਚਰਚ ਐਂਡ ਸਟੇਟ ਟੂਗੈਦਰ ਵਾਲੇ ਕਨਸੈਪਟ ਨਾਲੋਂ ਡਿਫਰੈਂਟ ਹੈ। ਪਰ UK ਦੇ ਵਿੱਚ ਤਾਂ ਇਹ ਕਨਸੈਪਟ ਮੰਨਿਆ ਹੋਇਆ ਕਿ ਉਹੀ ਜਿਹੜੀ ਰਾਣੀ ਹੈ ਉਹ ਹੈਡ ਆਫ ਦਾ ਚਰਚ ਵੀ ਹੈ, ਔਰ ਚਰਚ ਆਫ ਇੰਗਲੈਂਡ ਦੀ ਮੁਖੀ ਵੱਲੋਂ ਵੀ, ਔਰ ਉਹ ਰਾਣੀ ਜਿਹੜੀ ਕਿ 1953 ਤੋਂ ਤਖਤ ਦੇ ਉੱਤੇ ਬੈਠੀ ਹੋਈ ਹੈ, ਔਰ ਜਿਨ੍ਹਾਂ ਦੇ ਨਾਲ ਸਿੱਖਾਂ ਦਾ ਜਿੱਥੇ ਜੇ ਕਹੀਏ ਕਿ ਹੇਟ ਲਵ ਰਿਲੇਸ਼ਨਸ਼ਿਪ ਵੀ ਰਹੀ ਹੈ, ਉਹ ਸਾਰੇ ਬ੍ਰਿਟਿਸ਼ ਐਮਪਾਇਰ ਦੀ ਹੇਟ ਇਸ ਲਈ ਕਿ ਜੋ ਕੁਛ ਸਿੱਖ ਰਾਜ ਦੇ ਨਾਲ ਕੀਤਾ, ਡੋਗਰਿਆਂ ਨੂੰ ਸ਼ਹਿ ਦੇ ਕੇ ਸਿੱਖ ਰਾਜ ਹੜੱਪਿਆ, ਮਾਈਨਰ ਦਲੀਪ ਸਿੰਘ ਜਿਹਦੇ ਗਾਰਡੀਅਨ ਬਣੇ, ਉਹਨੂੰ ਕਿਵੇਂ ਆਪਣੀ ਧਰਤੀ ਤੋਂ ਦੂਰ ਕੀਤਾ, ਮਾਂ ਤੋਂ ਅੱਡ ਕੀਤਾ, ਕਿਵੇਂ ਉਸ ਸਿੱਖ ਸਲਤਨਤ ਨੂੰ ਲੁੱਟਿਆ, ਔਰ ਐਨ ਜਿਹੜਾ ਤੋਸ਼ਾਖਾਨਾ ਵੀ ਖਾਲੀ ਕਰਕੇ ਜਿਹਦੇ ਵਿੱਚ ਕੋਹਿਨੂਰ ਹੀਰਾ ਵੀ ਸੀ, ਉਹ ਕਿਵੇਂ ਦਲੀਪ ਸਿੰਘ ਰਾਹੀਂ ਪਹਿਲਾਂ ਲਾਰਡ ਡਲਹੌਜ਼ੀ ਨੇ ਆਪਣੇ ਕਬਜ਼ੇ 'ਚ ਕੀਤਾ, ਫਿਰ ਇੰਗਲੈਂਡ ਪਹੁੰਚਾਇਆ। ਫਿਰ ਜਦੋਂ ਦਲੀਪ ਸਿੰਘ 14 ਸਾਲ ਦੀ ਉਮਰ 'ਚ ਐਗਜ਼ਾਈਲ 'ਚ ਭੇਜ ਕੇ ਇੰਗਲੈਂਡ 'ਚ ਆਉਂਦਾ, ਫਿਰ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਜੀ ਇਹ ਨਾ ਲੱਗੇ ਕਿ ਜੀ ਅਸੀਂ ਪਲੰਡਰ ਕੀਤਾ ਜਾਂ ਲੁੱਟਿਆ। ਉਸ ਤੋਂ ਦਲੀਪ ਸਿੰਘ ਤੋਂ ਜਿਹੜਾ ਉਹ ਹੀਰਾ ਕੁਈਨ ਵਿਕਟੋਰੀਆ ਜਿਹੜੀ ਕਿ ਗੋਡ ਮਦਰ ਬਣੀ ਹੋਈ ਸੀ ਉਹਨੂੰ ਦਵਾਇਆ। ਸੋ ਇਹ ਇੱਕ ਪਾਰਟ ਹਮੇਸ਼ਾ, ਕਿਉਂਕਿ ਇਹ ਗੱਲ ਇਕੱਲੀ ਹੀਰਿਆਂ ਜਵਾਹਰਾਤਾਂ ਨਾਲ ਜੁੜੀ ਹੋਈ ਨਹੀਂ ਹੈ। ਵੈਸੇ ਤਾਂ ਸਾਡੇ ਲਈ ਜਦੋਂ ਅਸੀਂ ਹੀਰਾ ਲਫ਼ਜ਼ ਜਾਂ ਰੂਹਾਨੀ ਦੁਨੀਆ 'ਚ ਕਹਿੰਦੇ ਹਾਂ, ਮੈਨੂੰ ਤਾਂ ਈਵਨ ਇਸ ਡਿਬੇਟ 'ਚ ਵੀ ਕੋਈ ਜਿਹੜਾ ਹੈ ਉਹ ਨਹੀਂ ਲੱਗਦਾ ਹੁੰਦਾ, ਲੇਕਿਨ ਮੈਂ ਇਸ ਦਾ ਪਿਛੋਕੜ ਵੀ ਜ਼ਰੂਰ ਦੱਸਣਾ ਚਾਹੁੰਦਾ। ਹਾਲਾਂ ਸਾਡੇ ਲਈ ਤਾਂ ਜਦੋਂ ਗੁਰਬਾਣੀ ਅਸੀਂ ਪੜ੍ਹਦੇ ਹਾਂ, ਰੱਬੀ ਬੰਦਗੀ ਵਾਲਿਆਂ ਦੀ ਗੱਲ ਸੁਣਦੇ ਹਾਂ, ਤਾਂ ਉਹਨਾਂ ਦਾ ਤਾਂ ਇਹੀ ਬਾਰ-ਬਾਰ ਮੈਸੇਜ ਹੁੰਦਾ ਹੈ ਕਿ ਭਾਈ ਰਾਤ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕਿ ਭਾਈ ਇਹ ਸਾਡੇ ਲਈ ਤਾਂ ਹੀਰਾ ਹੈ, ਉਹ ਜੀਵਨ ਹੈ ਜਿਹੜਾ ਇਨਸਾਨ ਨੂੰ ਰੱਬ ਨੇ ਦਿੱਤਾ ਹੈ। ਔਰ ਕਿਉਂਕਿ ਹੀਰੇ ਤੇ ਕੌਡੀ, ਹਾਲਾਂ ਜਿਨ੍ਹਾਂ ਮਾਈਨਸ 'ਚੋਂ ਹੀਰਾ ਨਿਕਲਦਾ ਹੈ ਉਹਨਾਂ 'ਚੋਂ ਹੀ ਕੋਲਾ ਵੀ ਨਿਕਲਦਾ ਹੈ, ਰੱਬ ਦੀ ਦਰਗਾਹ ਜਾਂ ਦੂਜਾ ਤਾਂ ਨਹੀਂ, ਪਰ ਕਿਉਂਕਿ ਇਨਸਾਨ ਨੇ ਇਹ ਸਾਰਾ ਲਗਜ਼ਰੀ ਔਰ ਇਸ ਦੇ ਨਾਲ ਜੋੜ ਕੇ ਉਸ ਦੀ ਕੀਮਤ ਬਣਾਈ। ਔਰ ਜ਼ਾਹਰ ਹੈ ਫਿਰ ਉਹ ਜਿਹੜੇ ਜਦੋਂ ਅਸੀਂ ਨੌ ਨਿਧ ਦੀ ਗੱਲ ਕਰਦੇ ਹਾਂ, 9 ਖਜ਼ਾਨੇ, ਨਵਨਿਧ ਲਫ਼ਜ਼ ਬਹੁਤ ਵਾਰ ਆਉਂਦਾ, ਤਾਂ ਉਹਨਾਂ ਖਜ਼ਾਨਿਆਂ 'ਚ ਹੀਰੇ ਵੀ ਨੇ, ਜਵਾਹਰਾਤ ਵੀ ਨੇ, ਸੋਨਾ ਵੀ ਹੈ, ਚਾਂਦੀ ਵੀ ਹੈ। ਉਹ ਕਿੰਨੇ, ਕਿਉਂਕਿ ਇਹ ਤਾਂ ਫਿਰ ਇਨਸਾਨ ਨੇ ਆਪਣੀ ਜਿਹੜਾ ਉਸ ਸਾਰੀ ਦੁਨੀਆ ਨੂੰ ਹੀਰਿਆਂ ਜਵਾਹਰਾਤਾਂ ਦੇ ਦੁਆਲੇ ਘੁਮਾਇਆ। ਇਹ ਵੱਖਰੀ ਗੱਲ ਹੈ ਕਿ ਭਾਈ ਅਲਟੀਮੇਟਲੀ ਇਹ ਹੀਰੇ ਜਵਾਹਰਾਤਾਂ ਦੇ ਮਾਲਕ ਵੀ ਜਿਵੇਂ ਦੁਨੀਆ 'ਚ ਆਉਂਦੇ ਨੇ ਨੰਗੇ, ਉਵੇਂ ਹੀ ਜਿਹੜੇ ਨੇ ਖਾਲੀ ਹੱਥ ਜਾਂਦੇ ਨੇ। ਲੇਕਿਨ ਇਸ ਵੇਲੇ ਰੂਹਾਨੀਅਤ ਦੀ ਮੈਂ ਗੱਲ ਨਹੀਂ ਕਰ ਰਿਹਾ। ਅਸੀਂ ਇਹ ਦੇਖਦੇ ਹਾਂ ਕਿ ਇਹ ਸਾਡੀ ਹੇਟਰੇਡ ਹੁੰਦੀ ਹੈ, ਪਰ ਜਿਹੜਾ ਲਵ ਭਾਵੇਂ ਉਹ ਅਰੇਂਜਡ ਲਵ ਸੀ ਜਾਂ ਜਿਹਨੂੰ ਕਹਿੰਦੇ ਨੇ ਵੀ ਮੈਰਿਜ ਆਫ ਕਨਵੀਨੀਅੰਸ ਸੀ, ਕਿ ਜਦੋਂ ਇੱਕ ਵਾਰੀ ਅੰਗਰੇਜ਼ ਆ ਕੇ ਬਹਿ ਗਏ ਪੰਜਾਬ ਦੇ ਵਿੱਚ ਔਰ ਫਿਰ ਉਹਨਾਂ ਨੇ ਸਿੱਖਾਂ ਨੂੰ ਪੈਂਪਰ ਕਰਨ ਵਾਲਾ ਹੱਥ ਵਧਾਇਆ, ਉਹਨਾਂ ਨੂੰ ਵੀ ਰੁਜ਼ਗਾਰ ਚਾਹੀਦਾ ਸੀ। ਫਿਰ ਸਿੱਖ ਫੌਜ ਦੇ ਵਿੱਚ ਵੱਡੀ ਗਿਣਤੀ 'ਚ ਸਿੱਖਾਂ ਦਾ ਜਾਣਾ, ਔਰ ਫਿਰ ਵਰਲਡ ਵਾਰਸ ਦੀ ਕਹਾਣੀ, ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ,
ਔਰ ਉਹ ਸਾਰੇ ਦੇ ਨਾਲ ਜੁੜਿਆ ਹੋਇਆ। ਉਹ ਇੱਕ ਅੰਗਰੇਜ਼ਾਂ ਪ੍ਰਤੀ ਜਾਂ ਬ੍ਰਿਟਿਸ਼ ਰਾਜ ਪ੍ਰਤੀ, ਇਹ ਤਾਂ ਨਹੀਂ ਹੈ ਕਿ ਉਹ ਪਿਆਰ ਦੀ ਕਹਾਣੀ ਹੈ, ਪਰ ਉਹ ਇੱਕ ਸੰਬੰਧਾਂ ਦੀ ਕਹਾਣੀ ਵੀ ਜੁੜ ਜਾਂਦੀ ਹੈ। ਔਰ ਦਲੀਪ ਸਿੰਘ ਪਹਿਲਾ ਪੰਜਾਬੀ ਹੈ ਜਿਹੜਾ ਇਨ ਐਗਜ਼ਾਈਲ ਆਉਂਦਾ ਹੈ, ਪਹਿਲਾ ਸਿੱਖ ਵੀ ਹੈ। ਔਰ ਫਿਰ ਅਸੀਂ ਦੇਖਦੇ ਹਾਂ ਕਿ 47 ਦਾ ਇੱਕ ਹੋਰ ਹੇਟਡ ਦਾ ਦੌਰ ਸ਼ਾਮਲ ਹੋ ਜਾਂਦਾ, ਜਿਹਦੇ 'ਚ ਹਾਲਾਂ ਬਹੁਤ ਵਾਰ ਅਸੀਂ ਦੋਸ਼ੀ ਤਾਂ ਆਪਣੀ ਲੀਡਰਸ਼ਿਪ ਨੂੰ ਵੀ ਮੰਨਦੇ ਹਾਂ ਕਿ ਭਾਈ ਉਹਨਾਂ ਨੇ ਕੋਈ ਸਿੱਖ ਕੌਮ ਦੇ ਆਪਣੇ ਘਰ ਦੇ ਲਈ, ਆਪਣਾ ਕੌਮੀ ਘਰ ਖਾਲਿਸਤਾਨ ਬਣਾਉਣ ਲਈ ਕੋਈ ਜਿਹੜਾ ਹੈ ਉਹ ਤਰੱਦਦ ਨਹੀਂ ਕੀਤਾ, ਜਾਂ ਜੋ ਚੱਲ ਰਿਹਾ ਸੀ ਉਹਦੇ 'ਚ ਉਹਨਾਂ ਨੇ ਸਿਆਣਪ ਨਹੀਂ ਦਿਖਾਈ। ਪਰ ਉਹਦੇ 'ਚ ਕਿਤੇ ਨਾ ਕਿਤੇ ਜਦੋਂ ਅਸੀਂ ਗੱਲ ਕੀਤੀ ਪਿਛਲੇ 14 ਅਗਸਤ 15 ਅਗਸਤ ਦੇ ਮੌਕਿਆਂ ਦੇ ਉੱਤੇ ਕਿ ਜੇ ਉਸ 47 ਦੀ ਮੁਲਕ ਵੰਡ ਦੇ ਵੇਲੇ 15 ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ, ਜਿਨ੍ਹਾਂ 'ਚ ਪੰਜਾਬੀ ਸਨ, ਸਿੱਖ, ਹਿੰਦੂ, ਮੁਸਲਮਾਨ, ਔਰ 1.5 ਕਰੋੜ ਤੋਂ ਜ਼ਿਆਦਾ ਬੇਘਰ ਹੋਏ, ਤੇ ਉਹਦੇ ਲਈ ਵੀ ਇਹ ਬ੍ਰਿਟਿਸ਼ ਜਿਹੜੇ ਨੇ ਇਹ ਜ਼ਿੰਮੇਵਾਰ ਨੇ, ਕਿਉਂਕਿ ਜੋ ਇਹ ਵੰਡ ਸਤੰਬਰ 1948 ਜਿਹੜੀ ਡੇਟ ਮਿੱਥੀ ਗਈ ਸੀ, ਮਾਊਂਟ ਬੈਟਨ ਉੱਥੇ ਪਹੁੰਚਿਆ, ਉਹਨਾਂ ਨੇ ਕਾਹਲੀ ਪਾਈ ਔਰ ਉਸ ਨੂੰ ਫਾਰਵਰਡ ਕਰਕੇ ਅਗਸਤ 47 ਤੇ ਲੈ ਆਏ। ਨਤੀਜੇ ਦੇ ਔਰ ਲਗਭਗ 4-6 ਹਫ਼ਤੇ 'ਚ ਰੈੱਡ ਕਲਿਫ ਆਇਆ, ਉਹਨੇ ਲੀਕ ਖਿੱਚੀ ਔਰ ਕਿਸੇ ਅੰਗਰੇਜ਼ ਦੇ ਕਿਸੇ ਨੇ ਚਪੇੜ ਨਹੀਂ ਮਾਰੀ, ਕੋਈ ਗੋਰਾ ਨਹੀਂ ਮਾਰਿਆ ਗਿਆ ਉਸ ਵਾਇਲੈਂਸ ਦੇ ਵਿੱਚ। ਤੇ ਉਹਨਾਂ ਨੇ 15.5 ਲੱਖ ਜਿਹੜੇ ਬੇਗੁਨਾਹ ਲੋਕ ਮਰਵਾਏ ਔਰ 1.5 ਕਰੋੜ ਤੋਂ ਜ਼ਿਆਦਾ ਬੇਘਰੇ ਕੀਤੇ। ਉਹਦੇ ਲਈ ਵੀ ਉਹ ਗੁਨਾਹਗਾਰ ਨੇ ਵੱਡੇ। ਔਰ ਫਿਰ ਅਸੀਂ ਪੋਸਟ 47 ਜਿਵੇਂ ਖਾਸ ਤੌਰ 'ਤੇ ਫਰਵਰੀ 1984 'ਚ ਮਾਰਗਰੇਟ ਥੈਚਰ ਦਾ ਰੋਲ ਹੈ, ਇੰਦਰਾ ਗਾਂਧੀ ਦੇ ਕਹਿਣ 'ਤੇ ਉਹਨਾਂ ਦੀ MI6 ਨੇ ਜਿਵੇਂ ਆਪਣੇ ਇੰਟੈਲੀਜੈਂਸ ਆਪਰੇਟਿਵ ਭੇਜੇ। ਔਰ ਤਾਜ਼ਾ ਜਦੋਂ ਅਸੀਂ ਗੱਲ ਕਰ ਰਹੇ ਹਾਂ ਅਜੇ ਕੁਝ ਹਫ਼ਤੇ ਪਹਿਲਾਂ ਹੀ ਜਿਹੜਾ ਫੈਕਟ ਸਾਹਮਣੇ ਆਇਆ ਕਿ ਕਿਵੇਂ ਜੱਗੀ ਜੌਲ ਜਿਹੜੇ ਪਿਛਲੇ 5 ਸਾਲ ਤੋਂ ਤਿਹਾੜ ਜੇਲ੍ਹ ਵਿੱਚ ਬੰਦ ਨੇ, ਬ੍ਰਿਟਿਸ਼ ਸਿਟੀਜ਼ਨ, ਕਿ ਉਹਨਾਂ ਦੀ ਟਿਪ ਆਫ ਹੀ MI6 ਨੇ ਦਿੱਤੀ। ਸੋ ਇਸ ਕਿਸਮ ਦੇ ਸਾਰੇ 'ਚ ਜਦੋਂ ਕੋਹਿਨੂਰ ਦੀ ਡਿਬੇਟ ਹੁਣ ਰਾਣੀ ਦੇ ਜਾਣ ਤੋਂ ਬਾਅਦ ਪੂਰਾ ਟਵਿੱਟਰ ਦੇ ਉੱਤੇ ਟ੍ਰੈਂਡ ਰਿਹਾ, ਔਰ ਇਕੱਲਾ ਇਹੀ ਨਹੀਂ, 2 ਖਬਰਾਂ ਜਿਹੜੀਆਂ ਬਾਕੀ ਵੀ ਥਾਵਾਂ 'ਤੇ ਆਰਟੀਕਲ ਹੋਣਗੇ, ਪਰ NBC ਨਿਊਜ਼ ਦੇ ਉੱਤੇ ਜਿਹੜਾ ਖਾਸ ਤੌਰ 'ਤੇ ਵਰਲਡ ਰਿਲੀਜਨ ਸੈਕਸ਼ਨ ਹੈ ਜਾਂ ਕਲਚਰ ਦਾ ਹੈ, ਸਾਡੀ ਬੱਚੀ ਬ੍ਰਹਮਜੋਤ ਕੌਰ ਨੇ ਇੱਕ ਪੂਰਾ ਆਰਟੀਕਲ ਇਸ 'ਤੇ ਲਿਖਿਆ ਜਿਹੜਾ ਪੂਰਾ ਫੁੱਲੀ ਪਬਲਿਸ਼ ਹੋਇਆ, ਕੋਹਿਨੂਰ ਦੀਆਂ ਪਿਕਚਰਸ ਵੀ ਔਰ ਦੂਸਰੇ ਵੀ। ਔਰ ਉਸ ਦਾ ਟਾਈਟਲ ਹੈ ਦ ਕੋਹਿਨੂਰ ਡਾਇਮੰਡ ਵਾਜ਼ obtained by the British Empire. Some argue it should be returned to India, ਕਿ ਬ੍ਰਿਟਿਸ਼ ਬਸਤੀਵਾਦੀਆਂ ਨੇ ਲਿਆਂਦਾ। ਕੁਛ ਦਾ ਆਰਗੂਮੈਂਟ ਹੈ ਵੀ ਭਾਰਤ ਨੂੰ ਵਾਪਸ ਕਰਨਾ ਚਾਹੀਦਾ ਹੈ, ਔਰ ਇਹ ਆਫੀਸ਼ੀਅਲੀ ਵੀ ਇੰਡੀਆ ਨੇ ਮੰਗ ਕੀਤੀ ਹੋਈ ਹੈ। ਔਰ ਫਿਰ ਇਸ ਨੂੰ ਕੋਟ ਕਰਦੇ ਆ, ਜਿਹੜੀ ਇੱਕ ਬੀਬੀ ਹਿਸਟੋਰੀਅਨ ਨੂੰ ਇਸ ਆਰਟੀਕਲ ਦੇ ਵਿੱਚ ਕੋਟ ਕੀਤਾ ਗਿਆ, ਡੈਨੀਅਲ ਕਿਨਸੇ, ਅਸਿਸਟੈਂਟ ਪ੍ਰੋਫੈਸਰ ਆਫ ਹਿਸਟਰੀ, ਜਿਹੜੀ ਹੈ ਜਿਹੜੀ ਕਾਰਲਟਨ ਯੂਨੀਵਰਸਿਟੀ ਆਟਵਾ ਓਨਟਾਰੀਓ 'ਚ ਹੈ। ਉਹਨੇ ਕਿਹਾ ਕਿ ਵੀ ਇਹ ਕੋਹਿਨੂਰ ਹੀਰੇ ਦੇ, ਔਰ ਇਹ ਕਿਉਂਕਿ NBC ਨਿਊਜ਼ ਦੀ ਟਾਈਟਲ ਦੇ ਥੱਲੇ ਸਬ ਟਾਈਟਲ ਹੈ, ਔਰ ਇਸ ਪ੍ਰੋਫੈਸਰ ਨੂੰ ਕੋਟ ਕੀਤਾ ਕਿ ਇਟ ਹੈਜ਼ ਏ ਹਿਸਟਰੀ ਆਫ ਬੀਇੰਗ ਪਾਰਟ ਆਫ ਵਾਰ ਬੂਟੀ ਔਰ ਟਰੋਫੀਜ਼ taken as the result of war in South Asia. So in a lot of way it is a symbol of plunder and represents the long history of plunder imperialism. ਕਿ ਵੀ ਇਹ ਲੁੱਟ ਦਾ ਮਾਲ ਦੇ ਨਾਲ ਜਾਣਿਆ ਜਾਂਦਾ ਹੈ, ਕਿਉਂਕਿ ਬ੍ਰਿਟਿਸ਼ ਦੀ ਇਹ ਹਿਸਟਰੀ ਹੈ ਕਿ ਉਹਨਾਂ ਨੇ ਕਿਵੇਂ ਸਾਊਥ ਏਸ਼ੀਆ 'ਚੋਂ ਇਹਨੂੰ ਐਜ਼ ਏ ਟਰੋਫੀ ਲਿਆਂਦਾ ਲੁੱਟ ਕੇ। ਔਰ ਇਹ ਜਿਹੜਾ ਪਲੰਡਰ ਦਾ ਔਰ ਇਹ ਜਿਹੜਾ ਬਸਤੀਵਾਦ ਦੇ ਥੱਲੇ ਲੁੱਟ ਕਸੁੱਟ ਹੋਈ ਉਸ ਦੀ ਇਹ ਰਿਪਰੈਜ਼ੈਂਟੇਸ਼ਨ ਵੀ ਕਰਦਾ। ਸੋ ਇਹਦੇ ਨਾਲ ਇੱਕ ਦਿਲਚਸਪ ਸਟੋਰੀ ਜਿਹੜੀ ਕਿ ਹਾਲਾਂ ਸਿੱਖ ਰਾਜ 'ਚ ਮਹਾਰਾਜਾ ਰਣਜੀਤ ਸਿੰਘ ਦੇ ਅਖੀਰਲੇ ਦਿਨਾਂ ਵੇਲੇ ਕੁਛ ਅਕਾਊਂਟਸ ਇਸ ਕਿਸਮ ਦੀ ਰੈਫਰੈਂਸ ਕਰਦੇ ਸੀ, ਪਰ ਇੱਕ ਪੂਰੀ ਨਿਊਜ਼ ਜਿਹੜੀ ਭਾਰਤੀ ਮੀਡੀਆ ਨੇ ਲਾਈ, ਓਡੀਸ਼ਾ ਬੋਡੀ ਕਲੇਮਸ ਕੋਹਿਨੂਰ ਬਿਲੋਂਗਸ ਟੂ ਲਾਰਡ ਜਗਨਨਾਥ, ਸੀਕ ਇਟਸ ਰਿਟਰਨ ਫਰਮ UK। ਇਹ ਜਿਹੜੀ ਹੈ ਕੁਈਨ ਐਲਿਜ਼ਾਬੈਥ 2 ਔਰ ਪ੍ਰਿੰਸ ਚਾਰਲਸ ਹੁਣ ਕਿੰਗ ਬਣ ਗਿਆ, ਔਰ ਇਸ ਦੇ ਉੱਤੇ ਇਹ ਭੁਵਨੇਸ਼ਵਰ ਡੇਟਲਾਈਨ ਦੀ ਸਟੋਰੀ ਹੈ ਕਿ ਇਹ ਸੋਸ਼ੋ ਕਲਚਰਲ ਆਰਗੇਨਾਈਜੇਸ਼ਨ ਆਫ ਓਡੀਸ਼ਾ ਹੈਜ਼ ਕਲੇਮਡ that Kohinoor diamond belonged to Lord Jagannath and sought the intervention of President Draupadi Murmu for its return to the historic Puri temple from the United Kingdom। ਔਰ ਇਹ ਮੰਗ ਵੀ ਜਿਹੜੀ ਆ ਪੂਰੀ ਉਹਦੀ ਆਰਗੇਨਾਈਜੇਸ਼ਨ ਨੇ ਇਸ ਦੇ ਉੱਤੇ ਕਿਹਾ ਕਿ ਜੀ ਮਹਾਰਾਜਾ ਰਣਜੀਤ ਸਿੰਘ ਨੇ ਅਖੀਰਲੇ ਵੇਲੇ
ਜਿਹੜੇ ਜਦੋਂ ਡੈਥ ਬੈੱਡ ਤੇ ਸੀ ਇਹ ਜਗਨਨਾਥ ਮੰਦਿਰ ਨੂੰ ਡੋਨੇਟ ਕੀਤਾ ਸੀ। ਜੀ ਇਸ ਲਈ ਇਸ ਦੇ ਉੱਤੇ ਸਾਡਾ ਮੰਦਿਰ ਦਾ ਹੱਕ ਹੈ ਔਰ ਭਾਰਤੀ ਗਵਰਨਮੈਂਟ ਨੂੰ ਕਿਹਾ ਕਿ ਇਹ ਜਿਹੜਾ ਉੱਥੋਂ ਮੰਗਵਾਇਆ ਜਾਏ। ਹੁਣ ਤੱਕ ਜਦੋਂ ਅਸੀਂ ਕਲੇਮੈਂਟਸ ਦੀ ਗੱਲ ਕਰਦੇ ਹਾਂ, ਇਸ ਕੋਹਿਨੂਰ ਹੀਰੇ ਦੇ ਕਲੇਮੈਂਟ ਇੰਡੀਆ ਦੀ ਅਸੀਂ ਗੱਲ ਕੀਤੀ, ਹੁਣ ਮੰਦਿਰ ਵਾਲੇ ਵੀ ਆ ਗਏ ਪਾਕਿਸਤਾਨ, ਉਹਨਾਂ ਦਾ ਕਲੇਮ ਹੈ ਹੁਣ ਮਹਾਰਾਜਾ ਰਣਜੀਤ ਸਿੰਘ ਤੋਂ ਇਹਨਾਂ ਨੇ ਧੋਖੇ ਨਾਲ ਲਿਆ। ਮਹਾਰਾਜਾ ਰਣਜੀਤ ਸਿੰਘ ਦੀ ਪਾਵਰ ਆਫ ਜਿਹੜੀ ਸੀਟ ਪਾਵਰ ਸੀ, ਸੀਟ ਆਫ ਪਾਵਰ ਜਿੱਥੋਂ ਉਹਨਾਂ ਨੇ ਗਵਰਨ ਕੀਤਾ ਉਹ ਲਾਹੌਰ ਸੀ, ਔਰ ਬਹੁਤ ਸਾਰਾ ਅੱਜ ਦਾ ਪਾਕਿਸਤਾਨੀ ਪੰਜਾਬ ਔਰ ਖੈਬਰ ਪਖਤੂਨਖਵਾ ਪ੍ਰੋਵਿੰਸ ਜਿਹੜੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਹਿੱਸਾ ਸੀ। ਸੋ ਜ਼ਾਹਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਕੋਈ ਗੰਗਾ ਜਮਨਾ ਦੇ ਉੱਤੇ ਤਾਂ ਰਾਜ ਨਹੀਂ ਕੀਤਾ, ਨਾ ਹੀ ਈਵਨ ਮਾਲਵੇ ਤੇ ਵੀ ਨਹੀਂ ਕੀਤਾ, ਸਤਲੁਜ ਪਾਰ ਦੀਆਂ ਸਿੱਖ ਜਿਹੜੀਆਂ ਰਿਆਸਤਾਂ ਸੀ। ਸੋ ਪਾਕਿਸਤਾਨ ਦਾ ਕਲੇਮ ਵੀ ਹੈ ਕਿ ਭਾਈ ਇਹ ਜਿਹੜਾ ਸਾਡਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਾਹੌਰ 'ਚ ਸੀ, ਸੋ ਇਸ ਦੇ ਉੱਤੇ ਸਾਡਾ ਹੱਕ ਬਣਦਾ, ਇਹ ਸਾਨੂੰ ਦਿਓ। ਹੁਣ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਲਾਹੌਰ 'ਚ ਉੱਤੋਂ ਤੇ ਨਹੀਂ ਸੀ ਉਤਰਿਆ, ਉਹਨੇ ਜਿਹੜੇ ਉਸ ਵੇਲੇ ਦਾ ਸ਼ਾਹ ਸ਼ੁਜਾ ਭਗੌੜਾ ਸੀ, ਅਫਗਾਨਿਸਤਾਨ ਦਾ ਬਾਦਸ਼ਾਹ ਰਿਹਾ ਸੀ, ਉਹਦੇ ਭਰਾ ਨੇ ਕਬਜ਼ਾ ਕਰਕੇ ਉਹਨੂੰ ਕੈਦ 'ਚ ਰੱਖਿਆ ਸੀ ਕਸ਼ਮੀਰ ਦੇ ਵਿੱਚ, ਤੇ ਉਹਦੀ ਸ਼ਾਹ ਸ਼ੁਜਾ ਦੀ ਰਾਣੀ ਜਿਹੜੀ ਆ ਉਹ ਲਾਹੌਰ ਆਈ, ਔਰ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਾਈਮ ਮਿਨਿਸਟਰ ਜਿਹੜੇ ਸਨ, ਫੋਰਨ ਮਿਨਿਸਟਰ ਵਾਂਗ ਫੋਰਨ ਮਿਨਿਸਟਰ ਸੀ ਔਰ ਸਭ ਤੋਂ ਟਰਸਟਵਰਦੀ ਫਕੀਰ ਅਜ਼ੀਜ਼ੁਦੀਨ, ਉਹਨਾਂ ਰਾਹੀਂ ਪਹੁੰਚ ਕੀਤੀ ਮਹਾਰਾਜਾ ਰਣਜੀਤ ਸਿੰਘ ਕੋਲ ਕਿ ਵੀ ਜੇ ਮੇਰੇ ਘਰ ਵਾਲੇ ਨੂੰ ਕਸ਼ਮੀਰ 'ਚ ਜਿੱਥੇ ਕਿ ਕਿਉਂਕਿ ਕਸ਼ਮੀਰ ਉਸ ਵੇਲੇ ਦੇ ਅਫਗਾਨਿਸਤਾਨ ਦਾ ਸੂਬਾ ਹੀ ਸੀ ਔਰ ਉਹਦੇ 'ਚ ਸ਼ਾਹ ਸ਼ੁਜਾ ਨੂੰ ਕੈਦ ਰੱਖਿਆ ਹੋਇਆ ਸੀ ਕਿ ਜੇ ਮਹਾਰਾਜਾ ਮੇਰੇ ਹਸਬੈਂਡ ਨੂੰ ਉੱਥੋਂ ਛੁਡਾ ਦੇ ਤੇ ਮੈਂ ਕੋਹਿਨੂਰ ਹੀਰਾ ਮੇਰੇ ਕੋਲ ਹੈ, ਕਿਉਂਕਿ ਉਹ ਰਾਣੀ ਸੀ ਅਫਗਾਨਿਸਤਾਨ ਦੇ ਬਾਦਸ਼ਾਹ ਦੀ, ਕਿ ਉਹਨੂੰ ਮੈਂ ਜਿਹੜੀ ਹੈ ਇਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਭੇਟ ਕਰਾਂਗੇ। ਹਾਲਾਂਕਿ ਇੱਕ ਵੱਖਰੀ ਕਹਾਣੀ ਹੈ ਕਿ ਕਸ਼ਮੀਰ ਐਕਸਪੀਡੀਸ਼ਨ ਕਿੰਨੀ ਔਖੀ ਸੀ, ਕਿੰਨੇ ਉਹਦੇ 'ਚ ਜਾਨੀ ਨੁਕਸਾਨ ਹੋਇਆ, ਪਰ ਗੱਲ ਕੱਲੀ ਮਹਾਰਾਜਾ ਰਣਜੀਤ ਸਿੰਘ ਦੀ ਅੱਖ ਕੱਲੇ ਕੋਹਿਨੂਰ ਹੀਰੇ ਤੇ ਨਹੀਂ ਸੀ, ਉਹਨੂੰ ਇਹ ਵੀ ਪਤਾ ਸੀ ਕਿ ਕਸ਼ਮੀਰ ਜੇ ਅਫਗਾਨ ਕਬਜ਼ੇ ਤੋਂ ਛੁੱਟ ਜਾਂਦਾ ਹੈ ਔਰ ਪੰਜਾਬ ਦਾ ਹਿੱਸਾ ਬਣ ਜਾਂਦਾ ਹੈ ਸਿੱਖ ਐਮਪਾਇਰ ਦਾ, ਤੇ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਵੀ ਹੋਏਗੀ। ਬਾਉਂਡਰੀਜ਼ ਜਿਹੜੀਆਂ ਨੇ ਉਹ ਜਾ ਕੇ ਚੀਨ ਦੇ ਨਾਲ ਲੱਗਣਗੀਆਂ, ਔਰ ਇਸ ਦੇ ਨਾਲ ਨਾਲ ਕਸ਼ਮੀਰ ਜਿਹੜਾ ਇੱਕ ਵੱਡਾ ਰੈਵਨਿਊ ਜਨਰੇਟਿੰਗ ਪ੍ਰੋਵਿੰਸ ਵੀ ਸੀ, ਕਸ਼ਮੀਰੀ ਸ਼ਾਲਾਂ, ਕਸ਼ਮੀਰੀ ਟ੍ਰੇਡ, ਔਰ ਜਿਹੜਾ ਈਵਨ ਸਿਲਕ ਰਾਊਟ ਵੀ ਚਾਈਨਾ ਦਾ ਸੀ, ਵੱਡਾ ਵਪਾਰਕ ਪਾਰਟ ਸੀ। ਸੋ ਇਹਨਾਂ ਦੋਨਾਂ ਚੀਜ਼ਾਂ ਦੇ ਕੰਬੀਨੇਸ਼ਨ ਨੂੰ ਦੇਖਦਿਆਂ ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਦੇ ਉੱਤੇ ਚੜ੍ਹਾਈ ਕੀਤੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਸ਼ਮੀਰ ਫਤਹ ਵੀ ਕੀਤਾ, ਸ਼ਾਹ ਸ਼ੁਜਾ ਨੂੰ ਕੈਦ 'ਚੋਂ ਛੁਡਾਇਆ। ਹਾਲਾਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੂੰ ਅੰਨਾ ਕਰ ਦਿੱਤਾ ਗਿਆ ਸੀ, ਲੇਕਿਨ ਉਹ ਸ਼ਾਹ ਸ਼ੁਜਾ ਨੂੰ ਸੇਫਲੀ ਲਾਹੌਰ ਲਿਆ ਕੇ ਜਿਹੜਾ ਉਹਦੀ ਬੇਗਮ ਤੋਂ ਫਿਰ ਅਜ਼ੀਜ਼ੁਦੀਨ ਨੇ ਕਿਹਾ ਵੀ ਤੂੰ ਆਪਣਾ ਇਕਰਾਰ ਪੂਰਾ ਕਰ, ਔਰ ਇਹ ਕਹਿੰਦੇ ਨੇ ਕਿ ਬਈ ਆਨਾਕਾਨੀ ਥੋੜੀ ਬਹੁਤ ਚੱਲ ਰਹੀ ਸੀ, ਕੋਈ ਵੀ ਪੋਜੈਸ਼ਨ ਜਿਹੜੀ ਹੈ ਉਹ ਸੌਖੀ ਤਾਂ ਨਹੀਂ ਹੁੰਦੀ ਛੱਡਣੀ, ਲੇਕਿਨ ਇਹ ਜਿਹੜੀ ਹੈ ਇਹ ਅਲਟੀਮੇਟਲੀ ਉਹਨੂੰ ਦੇਣਾ ਪਿਆ। ਤੇ ਇਸ ਤਰ੍ਹਾਂ ਜਿਹੜਾ ਹੈ ਹੁਣ ਅਫਗਾਨਿਸਤਾਨ ਦਾ ਵੀ ਕਲੇਮ ਬਣਦਾ ਹੈ ਕਿ ਬਈ ਸਾਡਾ ਬਾਦਸ਼ਾਹ ਸੀ ਜਿਹਦੇ ਤੋਂ ਇਹ ਮਹਾਰਾਜਾ ਰਣਜੀਤ ਸਿੰਘ ਤੱਕ ਪਹੁੰਚਿਆ ਸੀ, ਤੇ ਇਹ ਸਾਡਾ ਹੱਕ ਬਣਦਾ। ਹੁਣ ਜਿਹੜਾ ਉਹ ਹੀਰਾ ਉਹ ਅਹਿਮਦ ਸ਼ਾਹ ਅਬਦਾਲੀ ਜਿਹੜਾ ਕਦੇ ਨਾਦਰ ਸ਼ਾਹ ਦੇ ਨਾਲ ਆਇਆ ਸੀ, ਜਦੋਂ ਨਾਦਰ ਸ਼ਾਹ ਨੇ 1739 ਦੇ ਵਿੱਚ ਦਿੱਲੀ ਦੇ ਉੱਤੇ ਹਮਲਾ ਕੀਤਾ ਔਰ ਉਹ ਉਹਦਾ ਸਿਪਾਹ ਸਲਾਰ ਸੀ, ਬਾਅਦ ਦੇ ਵਿੱਚ ਨਾਦਰ ਸ਼ਾਹ ਜਿੱਤ ਕੇ ਦਿੱਲੀ ਲੁੱਟ ਕੇ ਮੁਹੰਮਦ ਸ਼ਾਹ ਰੰਗੀਲਾ ਦਿੱਲੀ ਦਾ ਬਾਦਸ਼ਾਹ ਸੀ, ਔਰ ਉਸ ਤੋਂ ਉਹਨੇ ਕੋਹਿਨੂਰ ਹੀਰਾ ਖੋਇਆ ਸੀ। ਇਹ ਇੱਕ ਵੱਖਰੀ ਕਹਾਣੀ ਹੈ ਵੀ ਕਿਵੇਂ ਉਹਦੇ ਕਬਜ਼ੇ 'ਚ ਆਇਆ, ਪਰ ਅਸੀਂ ਪੁੱਠੇ ਪਾਸਿਓਂ ਜਾ ਰਹੇ ਹਾਂ ਵੀ ਕਲੇਮ ਕਿੱਧਰ ਨੂੰ ਜਾ ਰਿਹਾ। ਸੋ ਜ਼ਾਹਰ ਹੈ ਕਿ ਨਾਦਰ ਸ਼ਾਹ ਉਸ ਕੋਹਿਨੂਰ ਹੀਰੇ ਨੂੰ ਆਪਣੇ ਨਾਲ ਈਰਾਨ ਲੈ ਗਿਆ ਸੀ, ਜਿਵੇਂ ਉਹ ਤਖਤੇ ਤਾਊਸ ਨੂੰ ਵੀ ਲੈ ਗਿਆ ਸੀ, ਜਿਹੜਾ ਮੁਗਲ ਐਮਪਾਇਰ ਦਾ ਤਖਤ ਸੀ। ਤਾਊਸ ਫਾਰਸੀ ਦੇ ਵਿੱਚ ਮੋਰ ਨੂੰ ਕਹਿੰਦੇ ਨੇ, ਮੋਰ ਦੀ ਸ਼ਕਲ ਦਾ। ਸੋ ਉਹ ਤਖਤੇ ਤਾਊਸ ਵੀ ਨਾਲ ਲੈ ਗਿਆ ਸੀ ਔਰ ਕੋਹਿਨੂਰ ਹੀਰਾ ਵੀ। ਔਰ ਇਹ ਜਿਹੜਾ ਨਾਂ ਹੈ ਕੋਹਿਨੂਰ, ਇਸ ਦਾ ਮਤਲਬ ਫਾਰਸੀ ਦਾ ਨਾਂ ਹੈ ਜਿਸ ਦਾ ਮਤਲਬ ਹੈ ਮਾਊਂਟੇਨ ਆਫ ਲਾਈਟ, ਕਿ ਰੋਸ਼ਨੀ ਦਾ ਪਹਾੜ, ਨੂਰ ਦਾ ਪਹਾੜ। ਕੋ ਫਾਰਸੀ ਦੇ ਵਿੱਚ ਪਹਾੜ ਨੂੰ ਕਹਿੰਦੇ ਨੇ, ਨੂਰਜ਼ਾਰ ਹੈ, ਰੋਸ਼ਨੀ ਹੈ। ਔਰ ਇਹ ਹੈ ਕਿ ਵੀ ਜਦੋਂ ਉਹਨੇ ਨਾਦਰ ਸ਼ਾਹ ਨੇ ਉਹ ਦੇਖਿਆ ਪਹਿਲੀ ਵਾਰ ਤੇ ਉਸ ਨੇ ਕਿਹਾ ਕੋਹਿਨੂਰ, ਕਿ ਇੰਨੀ ਜਿਹੜਾ ਉਸ ਦੀ ਰੋਸ਼ਨੀ, ਔਰ ਨੇ ਕਿਹਾ ਰੋਸ਼ਨੀ ਦਾ ਪਹਾੜ। ਸੋ ਨਾਦਰ ਸ਼ਾਹ ਕਿਉਂਕਿ ਈਰਾਨ ਲੈ ਗਿਆ ਔਰ ਬਾਅਦ 'ਚ ਅਬਦਾਲੀ ਉਹਨੂੰ ਜਿਹੜਾ ਉਹ ਜਦੋਂ ਨਾਦਰ ਸ਼ਾਹ ਦਾ ਕਤਲ ਹੋ ਗਿਆ ਔਰ ਉਹ ਅਫਗਾਨਿਸਤਾਨ ਪਹੁੰਚਿਆ, ਪਰ
ਤਖਤੇ ਤਾਊਸ ਅੱਜ ਵੀ ਜਿਹੜਾ ਤਹਿਰਾਨ ਦੇ ਇੱਕ ਮਿਊਜ਼ੀਅਮ ਦੇ ਵਿੱਚ ਪਿਆ ਹੈ। ਸੋ ਈਰਾਨ ਦਾ ਵੀ ਕਲੇਮ ਹੈ ਕਿ ਭਾਈ ਇਹ ਸਾਡੇ ਨਾਦਰ ਸ਼ਾਹ ਦਾ ਹੀਰਾ ਸੀ, ਉਹਦੇ ਕੋਲ, ਔਰ ਉੱਥੋਂ ਅਫਗਾਨਿਸਤਾਨ 'ਚ ਗਿਆ। ਅਫਗਾਨਿਸਤਾਨ ਤੋਂ ਲਾਹੌਰ ਸਿੱਖ ਰਾਜ ਕੋਲ ਆਇਆ, ਉੱਥੋਂ ਅੰਗਰੇਜ਼ ਲੈ ਗਏ। ਹੁਣ ਉਸ ਦੀ ਕਹਾਣੀ ਨਾਦਰ ਸ਼ਾਹ ਤੱਕ ਪਹੁੰਚਣ ਤੋਂ ਪਹਿਲਾਂ ਮੁਗਲੀਆ ਤੋਸ਼ੇਖਾਨੇ ਦੇ ਵਿੱਚ ਜਾਂ ਮੁਗਲੀਆ ਸਲਤਨਤ ਕੋਲ ਪਹੁੰਚਿਆ, ਔਰ ਮੁਹੰਮਦ ਸ਼ਾਹ ਰੰਗੀਲੇ ਤੋਂ 1739 'ਚ ਨਾਦਰ ਸ਼ਾਹ ਨੇ ਉਹ ਖੋਇਆ। ਔਰ ਇਹ ਮੁਗਲੀਆ ਖਜ਼ਾਨੇ 'ਚ ਕਿਵੇਂ ਪਹੁੰਚਿਆ ਮੁਗਲ ਬਾਦਸ਼ਾਹਾਂ ਕੋਲ, ਇੱਥੇ ਕਾ ਕੇ ਹਿਸਟਰੀ ਜਿਹੜੀ ਹੈ ਉਹ ਕੁਆਇਟ ਹੋ ਜਾਂਦੀ ਹੈ। ਇਹ ਕਿਹਾ ਜਾਂਦਾ ਹੈ ਕਿ ਜਿਹੜਾ ਇਹਦਾ ਓਰੀਜਨ ਹੈ ਕੋਹਿਨੂਰ ਹੀਰੇ ਦਾ, ਜਿਹੜਾ ਸਾਈਜ਼ ਦੇ ਵਿੱਚ ਇੱਕ ਸਟੇਜ ਤੇ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਸੀ 186 ਕੈਰਟਸ ਦਾ। ਔਰ ਇਸ ਨੂੰ ਬਾਅਦ 'ਚ ਅਸੀਂ ਦੱਸਾਂਗੇ ਵੀ ਕਿਵੇਂ ਅੰਗਰੇਜ਼ ਰਾਣੀ ਦੇ ਵੇਲੇ ਉਹਨੂੰ ਤੋੜਿਆ ਗਿਆ। ਲੇਕਿਨ ਇਹ ਇਸ ਬਾਰੇ ਕਿਹਾ ਜਾਂਦਾ ਹੈ ਕਿ ਜਿਹੜਾ ਇਹ 186 ਕੈਰਟ ਦਾ ਹੀਰਾ ਹੈ, ਇਸ ਦਾ ਓਰੀਜਨ ਜਦੋਂ ਅਸੀਂ ਭਾਰਤ ਦਾ ਸਾਊਥ ਦੇਖਦੇ ਹਾਂ, ਸਾਊਥ ਇੰਡੀਆ, ਜਿਹਨੂੰ ਉਸ ਜ਼ਮਾਨੇ ਦੇ ਵਿੱਚ ਮੁਗਲਾਂ ਦੇ ਪੀਰੀਅਡ 'ਚ ਦੱਖਣ ਕਿਹਾ ਜਾਂਦਾ ਸੀ, ਡੈਕਨ, ਔਰ ਅੰਗਰੇਜ਼ੀ 'ਚ ਅੱਜ ਵੀ ਜਦੋਂ ਇਹ ਕਹਿਣਗੇ ਤੇ ਡੈਕਨ ਕਹਿਣਗੇ, DECCAN, ਇਸ ਨਾਲ ਸਪੈਲ ਕਰਨਗੇ। ਔਰ ਇੱਕ ਅਖਬਾਰ ਜਿਹੜੀ ਉਸ ਜ਼ਮਾਨੇ ਦੀ ਹੈ ਦਾ ਡੈਕਨ ਹੈਰਲਡ। ਹੁਣ ਦੱਖਣ ਦੇ ਵਿੱਚ ਹੈਦਰਾਬਾਦ ਔਰ ਇਹ ਸਾਰੀਆਂ ਰਿਆਸਤਾਂ ਸੀ, ਔਰ ਇੱਥੇ ਹੀ ਦੱਖਣ ਦੇ ਵਿੱਚ ਬੜੀਆਂ ਪਪੂਲਰ ਮਾਈਨ ਜਿੱਥੋਂ ਅੱਜ ਵੀ ਸੋਨਾ ਔਰ ਹੀਰੇ ਨਿਕਲਦੇ ਨੇ, ਗੋਲਕੁੰਡਾ। ਔਰ ਗੋਲਕੁੰਡਾ ਮਾਈਨਸ ਔਰੰਗਜ਼ੇਬ ਨੇ ਵੀ ਕਬਜ਼ਾ ਕੀਤਾ ਸੀ ਇਸ ਦੇ ਉੱਤੇ। ਲੇਕਿਨ ਇਹ ਜਿਹੜਾ ਕਦੋਂ ਪਹੁੰਚਿਆ, ਲੇਕਿਨ ਇਹ ਮੰਨਿਆ ਜਾਂਦਾ ਹੈ ਕਿ ਜਿਹੜਾ ਕੋਹਿਨੂਰ ਹੀਰੇ ਦਾ ਹੀਰਾ ਨਿਕਲਿਆ ਹੈ, ਇਹ ਗੋਲਕੁੰਡਾ ਮਾਈਨਸ 'ਚੋਂ ਨਿਕਲਿਆ, ਗੋਲਕੁੰਡਾ ਗੋਲਡ ਮਾਈਨਸ 'ਚੋਂ। ਔਰ ਉੱਥੋਂ ਜਿਹੜਾ ਇਹ ਮੁਗਲੀਆ ਜਿਹੜਾ ਦਰਬਾਰ ਦੇ ਵਿੱਚ ਆਇਆ। ਔਰ ਇਸ ਦੀ ਸ਼ੋਭਾ ਤਾਂ ਉਦੋਂ ਤੋਂ ਹੀ ਹੋਈ ਕਿ ਭਾਈ ਇਹ ਇਸ ਲੈਵਲ ਦੇ ਉੱਤੇ ਹੈ। ਔਰ ਜਦੋਂ ਮੁਹੰਮਦ ਸ਼ਾਹ ਰੰਗੀਲਾ ਜਿਹੜਾ ਹੈ, ਉਹਨੇ 1700 ਉਹ ਬਾਦਸ਼ਾਹ ਸੀ ਦਿੱਲੀ ਦਾ, ਔਰ ਨਾਦਰ ਸ਼ਾਹ ਹਮਲਾਵਰ ਹੋਇਆ 1739 'ਚ। ਉਹ ਆਪਣੀ ਐਸ਼ੋ ਇਸ਼ਰਤ, ਗਜ਼ਲਾਂ ਔਰ ਦੂਜੇ ਤੀਜੇ ਦੇ ਵਿੱਚ ਹੀ ਮਸ਼ਰੂਫ ਸੀ। ਔਰ ਉਹਨੇ ਨਾਦਰ ਸ਼ਾਹ ਨੇ ਕਤਲੇਆਮ ਵੀ ਕੀਤਾ ਦਿੱਲੀ ਦਾ, ਖਜ਼ਾਨੇ ਨੂੰ ਵੀ ਰੱਜ ਕੇ ਲੁੱਟਿਆ। ਉਹਦੀ ਪੂਰੀ ਕਹਾਣੀ ਹੈ, ਕਿੰਨੇ ਊਂਟ, ਕਿੰਨੇ ਗੱਡੇ, ਹੀਰੇ ਜਵਾਹਰਾਤ। ਜਦੋਂ ਉਹਨੇ ਮੁਗਲੀਆ ਉਹਨੇ ਤੋਸ਼ੇਖਾਨੇ ਨੂੰ ਦੇਖਿਆ ਖਜ਼ਾਨਾ, ਤਾਂ ਉਹਦੀਆਂ ਤਾਂ ਅੱਖਾਂ 'ਚੋਂ ਦੇ ਆ ਗਈਆਂ ਕਿ ਇੰਨਾ ਮਾਲ ਉਸ ਦੇ ਵਿੱਚ। ਸੋ ਉਹ ਲੁੱਟਦਾ ਰਿਹਾ, ਪਰ ਉਹਨੂੰ ਇਹ ਪਤਾ ਸੀ ਕਿ ਕੋਹਿਨੂਰ, ਜਿਹਦਾ ਨਾਂ ਤਾਂ ਉਹਨੇ ਹੀ ਦਿੱਤਾ ਨਾਦਰ ਸ਼ਾਹ ਨੇ, ਕਿ ਬਹੁਤ ਵੱਡਾ ਹੀਰਾ ਨਾਯਾਬ ਹੈ, ਉਹ ਉਹਨੂੰ ਤੋਸ਼ੇਖਾਨੇ 'ਚੋਂ ਨਹੀਂ ਮਿਲਿਆ। ਉਹਨੇ ਹੋਰ ਵੀ ਦੇਖਿਆ, ਨਹੀਂ ਮਿਲਿਆ। ਫਿਰ ਕਿਸੇ ਢੰਗ ਨਾਲ ਉਹਨੇ ਜਿਹੜੀ ਕੋਈ ਕਲੋਜ਼ ਦਰਬਾਰੀ ਸੋਰਸ ਸੀ, ਉਸ ਤੋਂ ਉਹਨੇ ਇਹ ਕਰਾਇਆ ਪਤਾ। ਉਹ ਤੋਂ ਉਹਨੂੰ ਪਤਾ ਲੱਗਾ ਕਿ ਵੀ ਜਦੋਂ ਹਮਲੇ ਦੀ ਖਬਰ ਉਹਨੂੰ ਮਿਲੀ ਔਰ ਹਾਰ ਦੀ ਖਬਰ ਹੋਈ ਕਿ ਵੀ ਮੁਹੰਮਦ ਸ਼ਾਹ ਰੰਗੀਲਾ ਬਹੁਤ ਵੱਡੀ ਪੱਗ ਜਿਹੜੀ ਹੈ ਉਹ ਸਾਰੇ ਬੰਦੇ ਸੀ ਜਿੰਨੇ ਵੀ ਇਹਨਾਂ ਦੇ ਬਾਦਸ਼ਾਹ ਨੇ, ਤੇ ਉਹਨੂੰ ਇਹ ਪਤਾ ਲੱਗਾ ਕਿ ਵੀ ਉਸ ਨੇ ਪੱਗ ਦੇ ਵਿੱਚ ਉਹਨੂੰ ਛੁਪਾਇਆ ਹੋਇਆ। ਹਾਲਾਂ ਮੈਨੂੰ ਕਈ ਵਾਰੀ ਲੱਗਦਾ ਵੀ ਇੰਨਾ ਜਿਹੜਾ ਨੂਰ ਦਾ ਪਹਾੜ ਸੀ, ਪੱਗ ਦੇ ਵਿੱਚ ਨੂਰ ਕਿਵੇਂ ਛੁਪ ਗਿਆ ਹੋਣਾ। ਪਰ ਇਹ ਇੱਕ ਕਹਾਣੀ ਹੈ ਪੋਪੂਲਰਲੀ, ਕੀ ਸੋਰਸ ਸੀ। ਹਾਲਾਂ ਇਹਦੇ ਬਾਰੇ ਕੋਈ ਦੋਰਾਵਾ ਨਹੀਂ ਕਿ ਨਾਦਰ ਸ਼ਾਹ ਨੇ ਇਹਨੂੰ ਨਾਂ ਕੋਹਿਨੂਰ ਦਿੱਤਾ ਔਰ ਉਹਨੇ ਹੀ ਲੁੱਟਿਆ। ਪਰ ਦੂਸਰੀ ਕਹਾਣੀ ਇਹ ਹੈ ਕਿ ਵੀ ਜਦੋਂ ਐਨ ਪੂਰਾ ਹੋ ਗਿਆ, ਫਿਰ ਉਹਨੇ ਲੁੱਟ ਕਸੁੱਟ ਪੂਰੀ ਕਰ ਲਈ, ਲੱਦ ਲਿਆ ਸਮਾਨ, ਕਿਉਂਕਿ ਨਾਦਰ ਸ਼ਾਹ ਨੇ ਕਬਜ਼ਾ ਤਾਂ ਨਹੀਂ ਦਿੱਲੀ 'ਚ ਕੀਤਾ। ਔਰ ਉਹਨੇ ਜਿਹੜਾ ਇੱਕ ਦਰਬਾਰ ਕੀਤਾ ਅਗਲੇ ਦਿਨ, ਔਰ ਉਹਦੇ 'ਚ ਉਹਨੇ ਜਿਹੜਾ ਕੁਛ ਜਿਹੜੀ ਉਹਦੀ ਸਲਤਨਤ ਉਹਨੂੰ ਵਾਪਸ ਕਰਦਿਆਂ ਮੁਹੰਮਦ ਸ਼ਾਹ ਰੰਗੀਲੇ ਜਾਂ ਉਹਨੂੰ ਜੱਫੀ ਪਾਈ, ਉਹਨੂੰ ਕਿਹਾ ਵੀ ਹੁਣ ਤੂੰ ਭਰਾ ਹੈ ਅਤੇ ਆਓ ਅਸੀਂ ਪੱਗਾਂ ਵਟਾ ਲਈਏ। ਹੁਣ ਇਹ ਜਿਹੜੇ ਪੱਗ ਵੱਟ ਭਰਾ ਬਣਦੇ ਨੇ, ਇਵੇਂ ਹੀ ਹੁੰਦੇ ਸੀਗੇ, ਇੱਕ ਆਪਣੀ ਪੱਗ ਉਹਦੇ ਸਿਰ ਤੇ, ਇਵੇਂ ਉਹਨੇ ਨਾਦਰ ਸ਼ਾਹ ਨੇ ਆਪਣੀ ਪੱਗ ਜਿਹੜੀ ਆ ਉਹਦੇ ਸਿਰ ਤੇ ਰੱਖੀ ਤੇ ਉਹਦਾ ਪੱਗੜ ਆਪਣੇ ਸਿਰ ਤੇ ਰੱਖਿਆ, ਤੇ ਇਵੇਂ ਕੋਹਿਨੂਰ ਉਹਦਾ ਹੋਇਆ। ਸੋ ਇਹ ਇੱਕ ਕਹਾਣੀ ਹੈ, ਮੈਨੂੰ ਲੱਗਾ ਵੀ ਇਹ ਵੀ ਦਿਲਚਸਪ ਹੈ ਕਿ ਵੀ ਲੁਟੇਰਿਆਂ ਨੂੰ ਵੀ ਲੁੱਟਣ ਦੇ ਕਿੰਨੇ ਤਰੀਕੇ ਆਉਂਦੇ ਹੁੰਦੇ ਨੇ। ਸੋ ਗੋਲਕੁੰਡਾ ਤੋਂ ਮੁਗਲੀਆ ਸਲਤਨਤ ਕੋਲ ਦਿੱਲੀ ਪਹੁੰਚਿਆ, ਮੁਗਲੀਆ ਸਲਤਨਤ ਤੋਂ ਨਾਦਰ ਸ਼ਾਹ ਕੋਲ ਪਹੁੰਚਿਆ, ਨਾਦਰ ਸ਼ਾਹ ਤੋਂ ਅਬਦਾਲੀ ਕੋਲ ਪਹੁੰਚਿਆ, ਅਬਦਾਲੀ ਤੋਂ ਸ਼ਾਹ ਸ਼ੁਜਾ ਕੋਲ ਪਹੁੰਚਿਆ, ਸ਼ਾਹ ਸ਼ੁਜਾ ਤੋਂ ਮਹਾਰਾਜਾ ਰਣਜੀਤ ਸਿੰਘ ਕੋਲ ਪਹੁੰਚਿਆ। ਔਰ ਮਹਾਰਾਜਾ ਰਣਜੀਤ ਸਿੰਘ ਖਾਸ ਮੌਕੇ ਦੇ ਉੱਤੇ ਉਹਨੂੰ ਡੋਲੇ ਦੇ ਉੱਤੇ ਬੰਨ੍ਹਦੇ ਸੀ, ਉਹਨੇ ਆਪਣੇ ਪੱਗ ਜਾਂ ਤਾਜ ਜਾਂ ਦੂਜੇ 'ਚ ਨਹੀਂ ਲਾਇਆ। ਔਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਣ ਤੋਂ ਬਾਅਦ ਜਿਹੜਾ ਉਹ ਦਲੀਪ ਸਿੰਘ ਔਰ ਉਸ ਤੋਂ ਲਾਰਡ ਡਲਹੌਜ਼ੀ ਲੈ ਕੇ ਉਹ ਇੰਗਲੈਂਡ ਪਹੁੰਚ ਗਿਆ। ਇਹ 186 ਕੈਰਟ ਦਾ ਹੀਰਾ ਜਦੋਂ ਉੱਥੇ ਪਹੁੰਚਿਆ, ਔਰ ਕੁਈਨ ਵਿਕਟੋਰੀਆ ਦੇ ਪੀਰੀਅਡ 'ਚ 1851 ਦੇ ਵਿੱਚ
ਇੱਕ ਐਗਜ਼ੀਬਿਸ਼ਨ ਲਾਈ ਗਈ ਇਹ ਦੱਸਣ ਦੇ ਲਈ ਕਿ ਵੀ ਉਹ ਨਾਯਾਬ ਹੀਰਾ ਹੈ ਔਰ ਉਹਨੂੰ ਉੱਥੇ ਕੋਈ ਬਹੁਤਾ ਪਸੰਦ ਇੱਕ ਤਾਂ ਵੈਸੇ ਵੀ ਸਕੈਂਡਲ ਜੁੜ ਗਿਆ ਹੈ ਕਿ ਵੀ ਇਹ ਲਾਰਡ ਡਲਹੌਜ਼ੀ ਔਰ ਉਸ ਜ਼ਮਾਨੇ 'ਚ ਈਵਨ ਇੰਡੀਆ 'ਚ ਜਿਹੜਾ ਬ੍ਰਿਟਿਸ਼ ਜਰਨਲ ਸੀ ਕਲਾਈਵ ਉਸ ਦੇ ਉੱਤੇ ਤਾਂ ਮੁਕੱਦਮਾ ਚੱਲਿਆ ਸੀ ਵੀ ਕਿਵੇਂ ਲੁੱਟ ਖਸੁੱਟ ਦਾ ਸਮਾਨ ਇਹਨਾਂ ਨੇ ਚੁੱਕਿਆ ਔਰ ਇਹ ਈਵਨ ਡਲਹੌਜ਼ੀ ਨੇ ਵੀ ਘੱਟ ਨਹੀਂ ਕੀਤੀ ਜਿਹਨਾਂ ਨੂੰ ਇਹ ਯਾਦ ਹੋਏ ਕਿ 1966 ਦੇ ਵਿੱਚ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਸਤਰ ਵੱਡੇ ਜਿਨ੍ਹਾਂ ਦੇ ਵਿੱਚ 5 ਸ਼ਸਤਰ ਜਿਹੜੇ ਇੰਗਲੈਂਡ ਤੋਂ ਲਿਆਂਦੇ ਗਏ ਸੀ ਔਰ ਬੜਾ ਉਹਨਾਂ ਦਾ ਸਨਮਾਨ ਹੋਇਆ ਸੀ ਔਰ ਦੂਸਰੇ ਇਹ ਵੀ ਕਿ ਵੀ ਉਹ ਜਿਹੜੇ ਸ਼ਸਤਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੀ ਉਹ ਵੀ ਲਾਰਡ ਡਲਹੌਜ਼ੀ ਜਿਹੜਾ ਹੈ ਉਹ ਉੱਥੋਂ ਮਹਾਰਾਜਾ ਰਣਜੀਤ ਸਿੰਘ ਦੇ ਤੋਸ਼ੇਖਾਨੇ 'ਚੋਂ ਲੈ ਗਿਆ ਔਰ ਉਹਨੂੰ ਕੋਈ ਸਰਕਾਰੀ ਖਜ਼ਾਨੇ 'ਚ ਨਹੀਂ ਪਾਇਆ ਆਪਣੀ ਪਰਸਨਲ ਬਣਾਇਆ ਔਰ ਬਾਅਦ ਦੇ ਵਿੱਚ ਉਹਦੇ ਡਿਸੈਂਡੈਂਟਸ ਦੇ ਕੋਲੋਂ ਹੀ ਜਦੋਂ ਇਹ ਮਿਲੇ ਔਰ ਉਸ ਦਾ ਕਿਵੇਂ ਆਏ ਜਾਂ ਕਿਵੇਂ ਨਹੀਂ ਲੇਕਿਨ ਉਹ ਸ਼ਸਤਰ ਅੱਜ ਵੀ ਦੱਸੋ ਔਰ ਭਾਰਤ ਭਰ ਦੇ ਵਿੱਚ ਉਹਨਾਂ ਦਾ ਫਿਰ ਵੱਡੇ ਨਗਰ ਕੀਰਤਨ ਕੱਢੇ ਗਏ ਸੀ ਔਰ ਉਸ ਨੂੰ ਜਦੋਂ ਉਹ ਸ਼ਸਤਰ ਦਿੱਲੀ ਏਅਰਪੋਰਟ ਤੇ ਵੀ ਉਤਰੇ ਔਰ ਵੱਡੇ ਖਾਸ ਜਹਾਜ਼ ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਉਦੋਂ ਪ੍ਰਾਈਮ ਮਿਨਿਸਟਰ ਸੀ ਉਹ ਖੁਦ ਰਿਸੀਵ ਕਰਨ ਗਿਆ ਔਰ ਮੈਨੂੰ ਵੀ ਬਚਪਨ ਦੇ ਵਿੱਚ ਉਹ ਦਿਨ ਯਾਦ ਨੇ ਕਿ ਕਿਵੇਂ ਉਹਨਾਂ ਸ਼ਸਤਰਾਂ ਦਾ ਸਾਰੇ ਪਾਸੇ ਸਵਾਗਤ ਔਰ ਪੂਰੇ ਜਿਹੜਾ ਮੁਲਕ ਜਿਹੜਾ ਉਹ ਸੜਕਾਂ ਤੇ ਨਿਕਲਿਆ ਹੁੰਦਾ ਸੀ ਪਰ ਮੈਂ ਇਹ ਸਾਬਤ ਕਰਨ ਲਈ ਕਹਿਣਾ ਚਾਹੁੰਦਾ ਵੀ ਉਹਨਾਂ ਨੇ ਜਿਹੜੀ ਲੁੱਟ ਪਾਈ ਇਕੱਲਾ ਇਹੀ ਨਹੀਂ ਕਿ ਵੀ ਉਸ ਪਾਰਟ ਨੂੰ ਲੁੱਟਿਆ ਈਵਨ ਜਿਹੜਾ ਸਾਡਾ ਧਾਰਮਿਕ ਵਿਰਸਾ ਸੀ ਜਿਹਨਾਂ ਜੀਵਨ ਗੁਰੂ ਗ੍ਰੰਥ ਸਾਹਿਬ ਦੀਆਂ ਕੁਝ ਬੀੜਾਂ ਜਿਹੜੀਆਂ ਉਹਨਾਂ ਦੇ ਹੁਣ ਵੀ ਉਹਨਾਂ ਦੇ ਕੁਝ ਮਿਊਜ਼ੀਅਮਸ ਦੇ ਵਿੱਚ ਪਈਆਂ ਹੋਈਆਂ ਨੇ ਈਵਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਸਤਰ ਵੀ ਔਰ ਇੱਕ ਚੀਜ਼ ਦੀ ਸਿੱਖ ਹਮੇਸ਼ਾ ਮੰਗ ਕਰਦੇ ਨੇ ਕਿ ਉਹ ਕਿੱਥੇ ਰੱਖੀ ਹੋਈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਗੀ ਜੀ ਔਰ ਇਹ ਹੈ ਕਿ ਔਰ ਓਰੀਜਨਲ ਰੈਕਡ 'ਚ ਹੈ ਕਿ ਕਲਗੀ ਤੋਸ਼ੇਖਾਨੇ 'ਚ ਸੀ ਔਰ ਮਹਾਰਾਜਾ ਰਣਜੀਤ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਭਾਈ ਉਹ ਰੋਜ਼ਾਨਾ ਜਦੋਂ ਸਵੇਰੇ ਉੱਠ ਕੇ ਪਾਠ ਸੁਣਦਾ ਸੀ ਫਿਰ ਇਸ਼ਨਾਨ ਕਰਕੇ ਜਾਂ ਦੂਜਾ ਉਸ ਕਲਗੀ ਨੂੰ ਆਪਣੇ ਮੱਥੇ ਤੇ ਛੁਆਉਂਦਾ ਸੀ ਔਰ ਇਹ ਕਿ ਭਾਈ ਮੈਂ ਜੋ ਕੁਛ ਵੀ ਹੈ ਇਹ ਗੁਰੂ ਦੀ ਬਦੌਲਤ ਮੈਨੂੰ ਰਾਜ ਮਿਲਿਆ ਸੋ ਇਹ ਹਮੇਸ਼ਾ ਸਿੱਖਾਂ ਦੀ ਅੱਜ ਵੀ ਇਹ ਡਿਬੇਟ ਹੁੰਦੀ ਹੈ ਜੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਲਗੀ ਕਿੱਥੇ ਹੈ ਕਿਹਦੇ ਕੋਲ ਹੈ ਕਿੱਥੇ ਲੁਕੋਈ ਹੋਈ ਹੈ ਇਹ ਇੱਕ ਵੱਖਰਾ ਵਿਸ਼ਾ ਹੈ ਸੋ ਹੁਣ ਇਸ ਸਾਰੇ ਚੋਂ ਜਦੋਂ ਇਹ ਹੋਇਆ ਕਿ ਜੀ ਉਸ ਹੀਰੇ ਨੂੰ ਜਿਵੇਂ ਉਹਨਾਂ ਨੇ ਐਗਜ਼ੀਬਿਸ਼ਨ 'ਚ ਲਿਆਂਦਾ ਔਰ ਫਿਰ ਅਗਲੀ ਰਾਣੀ ਤੱਕ ਪਹੁੰਚਦਿਆਂ ਉਹਨਾਂ ਨੇ ਉਸ ਨੂੰ 3 ਹਿੱਸਿਆਂ ਦੇ ਵਿੱਚ ਤੋੜਿਆ 105 ਕੈਰਟ ਦਾ ਕਰ ਦਿੱਤਾ ਉਹਨੂੰ ਹੋਰ ਚਮਕਾਇਆ ਔਰ ਬਾਅਦ ਦੇ ਵਿੱਚ ਉਹ 3 ਹਿੱਸੇ ਜਿਹੜੇ ਨੇ ਉਸ ਤਾਜ ਦੇ ਵਿੱਚ ਕੁਈਨ ਦੇ ਜਿਹੜੇ ਗਏ ਔਰ ਇਸ ਪੀਰੀਅਡ ਦੇ ਵਿੱਚ ਹੀ ਇੱਕ ਕਹਾਣੀ ਜਿਹੜੀ ਹੋਰ ਕਿਉਂਕਿ ਅੰਗਰੇਜ਼ ਜਿੰਨੇ ਮਰਜ਼ੀ ਇਹਨਾਂ ਨੇ ਸਾਇੰਸ ਦੀਆਂ ਕਾਢਾਂ ਕੱਢੀਆਂ ਜਾਂ ਦੂਜੇ ਪਰ ਇਹ ਕਰਸ ਦੇ ਵਿੱਚ ਜਾਂ ਬੈਡ ਓਮਨ ਔਰ ਦੂਜੇ 'ਚ ਵੀ ਯਕੀਨ ਰੱਖਦੇ ਸੀ ਇਹ ਗੱਲ ਘੁੰਮ ਗਈ ਕਿ ਭਾਈ ਇਹ ਜਿਹਦੇ ਕੋਲ ਕੋਏ ਨੂਰ ਹੀਰਾ ਜਾਂਦਾ ਹੈ ਜਿਹੜੇ ਬੰਦੇ ਕੋਲ ਜਿਹੜਾ ਵੀ ਹੈ ਉਹਦੀ ਤਬਾਹੀ ਆ ਜਾਂਦੀ ਹੈ ਔਰ ਉਹਦਾ ਹੋਣਾ ਹੀ ਹੁੰਦਾ ਹੈ ਸੋ ਕਿਸੇ ਉਹਨਾਂ ਦੇ ਰਾਜੇ ਨੇ ਤਾਂ ਨਹੀਂ ਪਹਿਨਿਆ ਫਿਰ ਉਹ ਰਾਣੀਆਂ ਨੇ ਵੀ ਉਹਦਾ ਤੋੜ ਤਾੜ ਕੇ ਜਿਹੜਾ ਉਹਦੇ 3 ਹਿੱਸੇ ਕਰਕੇ ਪਹਿਨੇ ਔਰ ਇਹ ਵੀ ਸੀ ਇੱਕ ਜਿਹੜਾ ਮੈਂ ਸਮਝਦਾ ਵੀ ਮੋਰ ਨੈਚੁਰਲ ਗੱਲ ਹੈ ਕਿ ਜਿਹਦੇ ਕੋਲ ਇਹ ਪਹੁੰਚ ਗਿਆ ਉਸ ਤੋਂ ਬਾਅਦ ਉਹਦਾ ਡਾਊਨਫਾਲ ਸ਼ੁਰੂ ਹੋ ਜਾਂਦਾ ਹੁਣ ਮਿਲਦਾ ਹੀ ਉਦੋਂ ਹੈ ਜਦੋਂ ਕਿਸੇ ਦਾ ਕਲਾਈਮੈਕਸ ਹੁੰਦਾ ਹੈ ਤੇ ਉਹ ਕਿਸੇ ਦੇ ਕਲਾਈਮੈਕਸ ਤੋਂ ਬਾਅਦ ਇਹ ਜਿਹੜੇ ਵੱਡੇ ਵੱਡੇ ਐਮਪਾਇਰ ਨੇ ਜਾਂ ਦੂਜੇ ਨੇ ਉਹਨਾਂ ਨੇ ਜਾਣਾ ਹੀ ਹੁੰਦਾ ਹੈ ਸੋ ਇਸ ਬਹਾਨੇ ਨਾਲ ਇਹ ਵੀ ਜਿਹੜਾ ਰਾਜ ਦਾ ਤਾਂ ਬ੍ਰਿਟਿਸ਼ ਐਮਪਾਇਰ ਦਾ ਜਿਹੜਾ ਉਹ ਡਿਕਲਾਈਨ ਸ਼ੁਰੂ ਹੋ ਜਾਂਦਾ ਹੈ 1857 ਚ ਭਾਰਤ 'ਚ ਰਿਬੈਲੀਅਨ ਹੁੰਦਾ ਹੈ ਔਰ ਇਸੇ ਤਰ੍ਹਾਂ ਬਾਕੀ ਥਾਵਾਂ ਤੇ ਹਾਲਾਂ ਇਹਨਾਂ ਦਾ ਅਸਲ ਫਿਰ 100 ਸਾਲ ਲੱਗ ਗਿਆ 1945 ਸੈਕੰਡ ਵਰਲਡ ਵਾਰ ਤੋਂ ਬਾਅਦ ਇਹਨਾਂ ਦਾ ਟੁੱਟਿਆ ਅਜੇ ਵੀ 16-17 ਮੁਲਕਾਂ ਦੀ ਰਾਣੀ ਸੀ ਜਿਹੜੀ ਗਈ ਹੈ ਸੋ ਇਹ ਸਾਰੇ ਦੀ ਜਿਹੜੀ ਹੈ ਇਸ ਕਹਾਣੀ 'ਚੋਂ ਜਿਹੜੀ ਖਾਸ ਤੌਰ ਤੇ ਆਟਵਾ ਦੀ ਹਿਸਟੋਰੀਅਨ ਨੇ ਕਿਹਾ ਕਿ ਵੀ ਇਹ ਸਿੰਬਲ ਹੈ ਆਫ ਪਲੰਡਰ ਔਰ ਇਹ ਤਾਂ ਜਦੋਂ ਕਹਿੰਦੇ ਨੇ ਕਿ ਜੀ ਅਸੀਂ ਤਾਂ ਜਿੱਥੇ ਗਏ ਅਸੀਂ ਸਿਵਲਾਈਜੇਸ਼ਨ ਨੂੰ ਅਪਲਿਫਟ ਕੀਤਾ ਕਿ ਵੀ ਇਹ ਪਲੰਡਰ ਹੈ ਕਿ ਅਪਲਿਫਟਿੰਗ ਆਫ ਸਿਵਲਾਈਜੇਸ਼ਨ ਹੈ ਪਰ ਜੇ ਹੁਣ ਦਾਅਵੇਦਾਰੀ ਦੀ ਗੱਲ ਕਰੀਏ ਸੋ ਇਹ ਇੰਨੇ ਦਾਅਵੇਦਾਰ ਨੇ ਔਰ ਉਹਨਾਂ ਸਾਰਿਆਂ 'ਚ ਜ਼ਾਹਰ ਹੈ ਸਿੱਖ ਨੇਸ਼ਨ ਬਿਲਕੁਲ ਉਹ ਕਹਿੰਦੇ ਨੇ ਜੀ ਬੇਸ਼ੱਕ ਅੱਜ ਸਾਡੇ ਕੋਲ ਮੁਲਕ ਨਹੀਂ ਹੈ ਪਰ ਮਹਾਰਾਜਾ ਰਣਜੀਤ ਸਿੰਘ ਸਰਕਾਰੇ ਖਾਲਸਾ ਸੀ ਔਰ ਸਾਡਾ ਰਾਜ ਸੀ ਔਰ ਅਸੀਂ ਔਰ ਈਵਨ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਕੁਛ ਉਹਨਾਂ ਦੇ ਡਿਸੈਂਡੈਂਟ ਨੇ ਇਮੀਡੀਏਟ ਫੈਮਿਲੀ 'ਚੋਂ ਤਾਂ ਬਹੁਤੇ ਨਹੀਂ ਹੈ ਉਹਨਾਂ ਦਾ ਵੀ ਕਲੇਮ ਹੈ ਕਿ ਜੀ ਇਹ ਸਾਡੀ ਪ੍ਰਾਈਵੇਟ ਪ੍ਰਾਪਰਟੀ ਸੀ ਜਿਹਨੂੰ ਇਹ ਲੈ ਕੇ ਗਏ ਸੋ ਅਸੀਂ ਇਸ ਨੂੰ ਇੱਕ ਇਸ ਅੰਦਾਜ਼ ਦੇ ਵਿੱਚ ਹੀ ਦੇਖਦੇ ਹਾਂ ਹਾਲਾਂ ਜਿਹੜੀ ਇਹਦੀ ਕੀਮਤ ਪਾਈ ਜਾਂਦੀ ਹੈ ਕਿ ਇਹ ਲਗਭਗ $200 ਮਿਲੀਅਨ ਮੌਜੂਦਾ ਪੀਰੀਅਡ ਦੇ ਵਿੱਚ
ਇਸ ਦੀ ਕੀਮਤ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹਦੇ ਚੋਂ ਕੱਢਣ ਪਾਉਣ ਨੂੰ ਤਾਂ ਕੁਝ ਨਹੀਂ ਹੈ, ਦਾਅਵੇਦਾਰ ਇੰਨੇ ਕੁ ਨੇ ਔਰ ਜਿਨ੍ਹਾਂ ਦੇ ਕੋਲ ਹੈ ਉਹਨਾਂ ਦਾ ਕਹਿਣਾ, ਜਦੋਂ ਡੇਵਿਡ ਕੈਮਰੋਨ ਤੋਂ ਇੱਕ ਵਾਰੀ ਇਹ ਕਿਹਾ ਗਿਆ ਸੀ ਕਿ ਜੀ ਆਹ ਸਾਨੂੰ ਵਾਪਸ ਕਰੋ ਜਾਂ ਉਹ ਕਰੋ, ਉਹਨੇ ਕਿਹਾ ਜੀ ਜੇ ਇਵੇਂ ਹੀ ਅਸੀਂ ਲਿਆਂਦਾ ਤਾਂ ਅਸੀਂ ਸਭ ਕੁਝ ਇਵੇਂ ਹੀ ਆ, ਫਿਰ ਤਾਂ ਸਾਡੇ ਸਾਰੇ ਮਿਊਜ਼ੀਅਮ ਹੀ ਖਾਲੀ ਹੋ ਜਾਣਗੇ। ਕੋਈ ਯੁਗਾਂਡਾ ਦਾ ਚੁੱਕਿਆ, ਕੋਈ ਕੀਨੀਆ ਦਾ ਚੁੱਕਿਆ, ਕੋਈ ਇੱਥੋਂ ਲਿਆਂਦਾ, ਕੋਈ ਸੈਰਾ ਲਿਓਨ, ਦੂਜੇ ਤੀਜੇ ਵੀ ਇਸ ਨਾਲ ਕੁਝ ਵੀ ਜਿਹੜਾ ਉਹ ਜੁੜਿਆ ਹੋਇਆ ਨਹੀਂ ਰਹੇਗਾ ਸਾਡੇ ਕੋਲ। ਪਰ ਇਸ ਚੋਂ ਇੱਕ ਗੱਲ, ਔਰ ਸਿੱਖ ਕੌਮ ਦੇ ਲਈ ਉਹ ਕੋਏ ਨੂਰ ਦੀ ਗੱਲ ਹੋਏ ਜਾਂ ਈਵਨ ਲਾਹੌਰ ਦੇ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੀ ਗੱਲ ਹੁੰਦੀ ਹੈ, ਅਸੀਂ ਤਾਂ ਆਪਣੀ ਗੁਆਚੀ ਸੋਵਰਨਿਟੀ ਲੱਭਦੇ ਹਾਂ। ਔਰ ਮੈਂ ਕਨਕਲੂਡ ਕਰਾਂ ਇਸ ਸੈਗਮੈਂਟ ਨੂੰ ਕਿ ਮੇਰੇ ਲਈ ਇਹ ਇੱਕ ਹੋਰ ਵੀ ਜਿਹੜਾ ਹੈ ਇਸ ਦਾ ਰਿਹਾ, ਪਤਾ ਨਹੀਂ ਬਚਪਨ 'ਚ ਤੁਹਾਡੇ ਕੀ ਇੰਟਰਸਟ ਹੁੰਦੇ ਨੇ, ਪਰ ਮੈਂ 11ਵੀਂ ਦਾ ਸਟੂਡੈਂਟ ਸੀ। ਸਾਡੇ ਵੇਲੇ ਹਾਇਰ ਸੈਕੰਡਰੀ ਸਿਸਟਮ ਹੁੰਦਾ ਸੀ, ਉਦੋਂ 10+2 ਨਹੀਂ ਸੀ। ਤੇ ਜਿਸ ਸਕੂਲ 'ਚ ਮੈਂ ਪੜ੍ਹਦਾ ਸੀ ਉਸ ਦਾ ਜਿਹੜਾ ਮੈਗਜ਼ੀਨ ਹੈ ਉਹ ਪਾਈਨ, ਕਿਉਂਕਿ ਸਾਡਾ ਸਕੂਲ ਪਾਈਨਸ ਦੇ ਚੀਲ ਦੇ ਦਰਖਤਾਂ ਦੀ ਪੂਰੇ ਝੁੰਡ ਦੇ ਵਿੱਚ ਸੀ, ਉਹਦਾ ਨਾਂ ਹੀ ਮੈਗਜ਼ੀਨ ਦਾ ਪਾਈਨ ਸੀ। ਔਰ ਉਸ ਦਾ ਐਨੂਅਲ ਜਿਹੜਾ ਉਹ ਮੈਗਜ਼ੀਨ ਨਿਕਲਦਾ ਸੀ, 3 ਸੈਕਸ਼ਨ, ਅੰਗਰੇਜ਼ੀ, ਹਿੰਦੀ, ਪੰਜਾਬੀ। ਔਰ ਪੰਜਾਬੀ ਸੈਕਸ਼ਨ ਦਾ ਮੈਂ ਪਹਿਲਾ ਐਡੀਟਰ ਬਣਿਆ। ਉਹਦੀ ਪਹਿਲਾ ਉਹਦਾ ਅੰਕ ਕੱਢਣਾ ਸੀ ਉਸ ਵਰੇ ਦਾ। ਔਰ ਮੈਂ ਜਿਹੜਾ ਪਹਿਲਾ ਆਰਟੀਕਲ ਲਿਖਿਆ, ਹੁਣ ਤਾਂ ਇੰਟਰਨੈਟ ਤੇ ਦੂਜੇ ਇੰਨੀ ਕੁ ਜਾਣਕਾਰੀ ਹੈ, ਪਰ ਉਦੋਂ ਇਹ ਅੱਧੀ ਸਦੀ ਪਹਿਲਾਂ ਦੀ ਮੈਂ ਗੱਲ ਕਰ ਰਿਹਾ, ਤੇ ਉਸ ਦਾ ਟਾਈਟਲ ਹੀ ਇਹ ਸੀ, ਉਹ ਕੋਏ ਨੂਰ ਹੀਰੇ ਦੇ ਉੱਤੇ ਹੀ ਰਿਸਰਚ ਆਰਟੀਕਲ ਸੀ। ਔਰ ਪਰ ਉਸ ਦਾ ਹੈਡਿੰਗ ਸੀ ਕਿ ਵਤਨੋਂ ਹਜ਼ਾਰਾਂ ਮੀਲ ਦੂਰ ਬੈਠੇ ਪਰ ਆਪਣੇ ਵਤਨ ਪੰਜਾਬ ਪਰਤਨ ਦੀ ਤਾਂਗ ਲਾਈ ਬੈਠੇ, ਕੋਏ ਨੂਰ ਹੀਰੇ ਦੀ ਕਹਾਣੀ, ਉਸ ਦੀ ਆਪਣੀ ਜ਼ਬਾਨੀ। ਸੋ ਮੈਂ ਉਸ ਨੂੰ ਫਸਟ ਪਰਸਨ ਬਣਾ ਕੇ ਕੋਏ ਨੂਰ ਹੀਰੇ ਨੂੰ, ਕਿ ਮੈਂ ਕਿਵੇਂ ਗੋਲਕੁੰਡਾ ਚੋਂ ਨਿਕਲਿਆ, ਕਿਵੇਂ ਦਿੱਲੀ ਆਇਆ, ਕਿਵੇਂ ਕੀ ਆਇਆ। ਔਰ ਕਨਕਲੂਜਨ ਦਾ ਪੈਰਾਗ੍ਰਾਫ ਇਹ ਹੀ ਸੀ ਕਿ ਭਾਈ ਮੈਨੂੰ ਜਿਹੜਾ ਇੱਕ ਮਾਸੂਮ ਦਲੀਪ ਸਿੰਘ ਤੋਂ ਖੋ ਕੇ ਜਿਸ ਨੂੰ ਆਫਰ ਕਿਹਾ ਗਿਆ, ਭੇਜਿਆ ਗਿਆ, ਔਰ ਇਸ ਦੇ ਨਾਲ ਹੀ ਸਿੱਖ ਕੌਮ ਦੀ ਸੋਵਰਨਿਟੀ ਵੀ ਖਤਮ ਹੋਈ। ਔਰ ਮੈਂ ਬੇਸ਼ੱਕ ਜਲਾਵਤਨੀ 'ਚ ਹੈ, ਮੇਰੀ ਮਹਾਰਾਣੀ ਵੀ ਜਲਾਵਤਨੀ 'ਚ ਆਈ, ਜਿੰਦ ਕੌਰ ਵੀ, ਕਿਉਂਕਿ ਉਹਦੇ 'ਚ ਦਲੀਪ ਸਿੰਘ ਜਿੰਦ ਕੌਰ ਐਂਗਲ ਨੂੰ ਜ਼ਿਆਦਾ ਪਲੇ ਕੀਤਾ ਗਿਆ ਸੀ। ਪਰ ਅੱਜ ਵੀ ਮੇਰੀ ਤਾਂਘ ਹੈ ਕਿ ਮੈਂ ਆਪਣੇ ਆਜ਼ਾਦ ਵਤਨ ਦੇ ਵਿੱਚ ਪਰਤਾਂ। ਸੋ ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਵੀ ਕੋਏ ਨੂਰ ਹੈ ਜਿੱਥੇ ਵੀ ਹੈ ਉੱਥੇ ਹੀ ਰਹੇ, ਔਰ ਸਾਡੀ ਸੋਵਰਨਿਟੀ ਅਸੀਂ ਹਾਸਲ ਕਰੀਏ। ਬਾਕੀ ਇਹ ਹੀਰਿਆਂ ਜਵਾਹਰਾਤਾਂ ਦੂਜੇ ਤੀਜਿਆਂ ਦੇ ਕਲੇਮ ਬਾਦਸ਼ਾਹਤਾਂ ਬਣਦੀਆਂ ਨੇ, ਆਉਂਦੀਆਂ ਨੇ, ਜਾਂਦੀਆਂ ਨੇ। ਇਹੀ ਗੱਲ ਸਾਬਤ ਕਰਦੀ ਹੈ ਕਿ ਇਨ ਦਾ ਐਂਡ ਜਿਹੜੀ ਗੱਲ ਸਿਕੰਦਰ ਨੇ ਕਹੀ ਸੀ ਕਿ ਭਾਈ ਹੀਰੇ ਵੀ ਜਿਹੜੇ ਨੇ ਵਿਛਾ ਦਿਓ, ਜਿੱਥੋਂ ਦੀ ਮੇਰੀ ਮਈਅਤ ਲੰਘਣੀ ਹੈ, ਹੱਥ ਵੀ ਮੇਰੇ ਬਾਹਰ ਕੱਢ ਦਿਓ, ਤੇ ਮੇਰੀ ਮਈਅਤ ਨੂੰ ਵੀ ਜਿਹੜਾ ਹੈ ਉਹ ਹਕੀਮ ਚੁੱਕਣ, ਤਾਂ ਕਿ ਇਹ ਹੋਏ ਕਿ ਬੇਬਸ ਹੋ ਕੇ ਜਾ ਰਿਹਾ। ਸੋ ਇਸੇ ਨੂੰ ਹੀ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ ਕਿ ਭਾਰੀ ਭੁਜਾਨ ਕੇ ਭੂਪ ਭਲੀ ਬਿਦ, ਨਿਆਵਤ ਸੀਸ ਨ ਜਾਤ ਵਿਚਾਰੇ, ਇਤੇ ਪੈ ਤੋਂ ਕਹਾਂ ਪੈ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।